ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਈ ਦੀ 7 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਗਲੋਬਸ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਰ, ਐਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਰਮਿੰਦਰ ਬਸਲਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜੋ ਇੰਡੀਆ ਨੇ ਪਾਕਿਸਤਾਨ ਦੇ ਵਿੱਚ ਸਟ੍ਰਾਈਕ ਕੀਤਾ ਹੈਗਾ, ਉਸ ਨੂੰ ਲੈ ਕੇ ਪੂਰੇ ਦੁਨੀਆ ਦੀਆਂ ਜਿਹੜੀਆਂ ਅਖਬਾਰਾਂ ਆ ਉਹਨਾਂ ਦੀ ਜਿਹੜੀ ਫਰੰਟ ਪੇਜ ਦੇ ਉੱਤੇ ਨਿਊਜ਼ ਆ ਉਹ ਇੰਡੀਆ ਪਾਕਿਸਤਾਨ ਜੰਗ ਦੀ ਹੈਗੀ ਆ। ਸੋ ਵੱਖ-ਵੱਖ ਦੁਨੀਆ ਦੀਆਂ ਅਖਬਾਰਾਂ ਇਸ ਲੜਾਈ ਬਾਰੇ ਕੀ ਕਹਿ ਰਹੀਆਂ, ਕੀ ਉਹਨਾਂ ਦੇ ਫਿਗਰਸ ਆ, ਕੁਛ ਕੁ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਅਨਫੋਰਚੂਨੇਟਲੀ ਇੰਡੀਆ ਤੇ ਪਾਕਿਸਤਾਨ ਦੋਨਾਂ ਦਾ ਜਿਹੜਾ ਮੀਡੀਆ ਆ ਉਹ ਬਹੁਤ ਜ਼ਿਆਦਾ ਜਿਹੜਾ ਝੂਠ ਬੋਲ ਰਿਹਾ ਤੇ ਬਹੁਤ ਜ਼ਿਆਦਾ ਜਿਹੜਾ ਇਸ ਤਰ੍ਹਾਂ ਦੇ ਨਾਲ ਸ਼ੋਅ ਕਰ ਰਿਹਾ ਵੀ ਜਿੱਦਾਂ ਉਹੀ ਫਰੰਟ ਦੇ ਉੱਤੇ ਗਨ ਲੈ ਕੇ ਬੈਠੇ ਹੋਣ। ਸੋ ਭਈ ਜਿਹੜੀ ਲੜਾਈ ਆ ਸ਼ਾਂਤੀ ਨਹੀਂ ਹੋਣੀ ਚਾਹੀਦੀ, ਵੀ ਫੱਟੇ ਚੱਕ ਦਿਓ ਦੋਨਾਂ ਮੁਲਕਾਂ ਦੇ। ਅੱਜ ਦਾ ਜਿਹੜਾ ਗਾਰਡੀਅਨ ਮੈਗਜ਼ੀਨ ਆ ਉਹਨਾਂ ਨੇ ਇਹ ਕਿਹਾ ਆ ਭਈ ਇਹ ਬੜੀ ਹੈਰਾਨੀ ਵਾਲੀ ਗੱਲ ਆ ਭਈ ਉਸ ਦਿਨ ਜਿਸ ਦਿਨ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਨੇ UK ਦੀ ਸਰਕਾਰ ਦੇ ਨਾਲ ਸਮਝੌਤਾ ਕੀਤਾ ਭਈ ਅਸੀਂ ਤੁਹਾਡੇ ਕਿਸੇ ਵੀ ਸਮਾਨ ਦੇ ਉੱਤੇ ਟੈਰਿਫ ਨਹੀਂ ਲਾਵਾਂਗੇ, ਤੇ ਉਧਰੋਂ ਕੱਲ ਇਹ ਵੀ ਵਾਈਟ ਹਾਊਸ ਵੱਲੋਂ ਵੀ ਖਬਰ ਆ ਰਹੀ ਸੀ ਭਈ ਇੰਡੀਆ ਵਾਲੇ ਰੈਡੀ ਹੋ ਰਹੇ ਆ ਅਮਰੀਕਾ ਦੇ ਨਾਲ ਵੀ ਵੀ ਅਸੀਂ ਅਮਰੀਕਾ ਦੀ ਕਿਸੇ ਵੀ ਚੀਜ਼ ਤੇ ਟੈਰਿਫ ਨਹੀਂ ਲਾਉਂਗੇ। ਸੋ ਅਲਟੀਮੇਟਲੀ ਕੀ ਹੋਊਗਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਰੈਸੀਪ੍ਰੋਕਲ ਟੈਕਸ ਜਿਹੜਾ ਅਸੀਂ ਉਨਾ ਹੀ ਲਾਵਾਂਗੇ ਜਿੰਨਾ ਹੋਰ ਮੁਲਕ ਲਾਉਂਦੇ, ਜੇ ਇੰਡੀਆ ਨਹੀਂ ਲਾਊਗੇ ਤੇ ਫਿਰ ਅਮਰੀਕਾ ਵਾਲੇ ਵੀ ਨੈਚੁਰਲੀ ਨਹੀਂ ਲਾਊਗੇ। ਸੋ ਜਿਸ ਦਿਨ ਬ੍ਰਿਟੇਨ ਦੇ ਨਾਲ ਐਗਰੀਮੈਂਟ ਹੋਇਆ, ਹਾਲਾਂਕਿ 3 ਸਾਲਾਂ ਤੋਂ ਚੱਲ ਰਿਹਾ ਸੀ ਜਿਹੜੀ ਨੈਗੋਸ਼ੀਏਸ਼ਨ ਆ ਉਹ 3 ਸਾਲਾਂ ਤੋਂ ਚੱਲ ਰਹੀ ਸੀ, ਦੂਸਰੇ ਪਾਸੇ USA ਦੇ ਨਾਲ ਵੀ ਚੱਲ ਰਹੀ ਹੈਗੀ। ਸੇਮ ਡੇ ਉਹਨਾਂ ਨੇ ਜਿਹੜਾ ਹੈਗਾ ਆ ਉਹ ਪਾਕਿਸਤਾਨ ਦੇ ਉੱਤੇ ਜਿਹੜਾ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ ਆ, ਕੁਛ ਪੰਜਾਬ ਦਾ ਏਰੀਆ ਵੀ ਆ, ਉੱਥੇ ਜਿਹੜਾ ਅਟੈਕ ਕੀਤਾ ਹੈਗਾ। ਇਹ ਸਾਰਾ ਕੁਝ ਉਦੋਂ ਕੀਤਾ ਗਿਆ ਜਦੋਂ ਕੁਛ ਜਿਹੜੇ ਇੰਡੀਆ ਦੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ ਜਿਹੜੇ ਅੱਤਵਾਦੀ ਆ ਉਹਨਾਂ ਨੇ 26 ਟੂਰਿਸਟ ਮਾਰ ਦਿੱਤੇ ਸੀ ਕਸ਼ਮੀਰ ਵੈਲੀ ਦੇ ਵਿੱਚ। ਤੇ ਬੜਾ ਕਹਿੰਦੇ ਵੀ ਪ੍ਰੀਸਾਈਜ਼ ਜਿਹੜਾ ਸਟ੍ਰਾਈਕ ਆ ਇਹ ਕੀਤਾ ਗਿਆ ਹੈਗਾ। ਇੱਕ ਗੱਲ ਹੋਰ ਆ ਵੀ ਬਹੁਤ ਵਾਰੀ ਜਿਹੜਾ ਇੰਡੀਆ ਦਾ ਮੀਡੀਆ ਆ ਹਮੇਸ਼ਾ ਹੀ ਜਦੋਂ ਕੋਈ ਸਿੱਖ ਆਪਣੀ ਚੀਜ਼ ਕਿਸੇ ਤਰ੍ਹਾਂ ਦੀ, ਚਾਹੇ ਉਹ ਕਿਸਾਨ ਮੋਰਚਾ ਹੋਵੇ ਜਾਂ ਕੋਈ ਹੋਰ ਮੰਗ ਹੋਵੇ, ਡਿਮਾਂਡ ਕਰਦੇ ਆ ਤੇ ਉਹ ਸਿੱਖਾਂ ਨੂੰ ਅੱਤਵਾਦੀ, ਖਾਲਿਸਤਾਨੀ, ਰੈਡੀਕਲ ਇਦਾਂ ਦੇ ਕਹਿਣੋਂ ਕਦੇ ਜੱਚਦੇ ਨਹੀਂ। ਇੱਥੋਂ ਤੱਕ ਕਿ ਈਵਨ IPS ਆਫੀਸਰ ਵਰਗੇ ਜਿਹੜਾ ਵੈਸਟ ਬੰਗਾਲ ਦੇ ਵਿੱਚ ਉਹਨੂੰ ਵੀ ਇੱਕ ਖਾਲਿਸਤਾਨੀ ਕਿਹਾ ਗਿਆ ਸੀ। ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇੰਡੀਆ ਦਾ ਮੀਡੀਆ ਆ ਉਹ ਦੋ ਸਰਦਾਰਾਂ ਨੂੰ ਹੀ ਦਿਖਾ ਰਿਹਾ ਅੱਗੇ, ਇੱਕ ਏਅਰ ਚੀਫ ਮਾਰਸ਼ਲ ਜਿਹੜੇ ਅਮਨਪ੍ਰੀਤ ਸਿੰਘ ਆ ਤੇ ਦੂਜਾ ਰਿਟਾਇਰਡ ਲੈਫਟੀਨੈਂਟ ਜਨਰਲ KJS ਢਿੱਲੋਂ ਆ, ਉਹਨਾਂ ਨੂੰ ਟੀਵੀ ਦੇ ਉੱਤੇ ਸੋ ਸਿੱਖਾਂ ਨੂੰ ਦਿਖਾ ਲਿਆ। ਤੇ ਤੀਸਰਾ ਜਿਹੜਾ ਅਨਫੋਰਚੂਨੇਟ ਚੀਜ਼ ਵਾਪਰੀ ਆ ਤੇ ਇੱਕ ਕਸ਼ਮੀਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ
ਅਟੈਕ ਹੁੰਦਾ ਆ, ਪਾਕਿਸਤਾਨ ਦੀ ਮਿਜ਼ਾਈਲ ਡਿੱਗਦੀ ਆ ਜਿਹਦੇ ਨਾਲ 2 ਸਿੱਖਾਂ ਦੀ ਮੌਤ ਹੋ ਜਾਂਦੀ ਹੈ। ਗੁਰਦੁਆਰਾ ਸਾਹਿਬ ਦਾ ਬਹੁਤ ਜਿਹੜਾ ਨੁਕਸਾਨ ਹੁੰਦਾ, 200 ਸਾਲ ਤੋਂ ਪੁਰਾਣਾ ਜਿਹੜਾ ਉਹ ਗੁਰੂ ਘਰ ਦੱਸਿਆ ਜਾ ਰਿਹਾ ਹੈਗਾ। ਇੰਡੀਆ ਤੇ ਪਾਕਿਸਤਾਨ ਨੇ 1971 ਚ ਵੀ ਲੜਾਈ ਲੜੀ ਹੈਗੀ ਆ, ਤੇ ਜਿਹੜੀ ਟੈਨਸ਼ਨ ਆ ਉਹ ਦੋਨਾਂ ਮੁਲਕਾਂ ਦੇ ਵਿੱਚ ਚੱਲਦੀ ਰਹਿੰਦੀ ਹੈਗੀ ਆ। ਪਾਕਿਸਤਾਨ ਦਾ ਜਿਹੜਾ ਆਰਮੀ ਚੀਫ ਆਸਿਮ ਮੁਨੀਰ ਆ, ਉਹਨੇ ਇਹ ਕਿਹਾ ਆ ਵੀ ਜਿਹੜਾ ਕਸ਼ਮੀਰ ਆ ਉਹ ਸਾਡੀ ਇੱਕ ਤਰ੍ਹਾਂ ਦੇ ਨਾਲ ਵੇਨ ਹੈਗੀ ਆ, ਜਗਲਰ ਵੇਨ ਆ, ਤੇ ਅਸੀਂ ਉਸ ਨੂੰ ਬਚਾਉਣ ਲਈ ਪੂਰਾ ਫਾਈਟ ਕਰਾਂਗੇ। ਸੋ ਉਹ ਕਹਿੰਦੇ ਵੀ ਹੁਣ ਇੰਡੀਆ ਵਾਲਿਆਂ ਨੇ ਕੀਤਾ, ਹੁਣ ਸਾਡੀ ਜਿਹੜੀ ਬਾਰੀ ਹੈਗੀ ਆ। ਸੋ ਗਾਰਡੀਅਨ ਮੈਗਜ਼ੀਨ ਇਹ ਲਿਖਦਾ ਆ ਵੀ ਇੰਡੀਆ ਇੱਕ ਤਰ੍ਹਾਂ ਦੇ ਨਾਲ ਵਰਲਡ ਪਾਵਰ ਬਣਨ ਦੇ ਲਈ ਤਿਆਰੀ ਕਰ ਰਿਹਾ ਹੈਗਾ। ਇਸੇ ਕਰਕੇ ਵੱਡੇ ਮੁਲਕਾਂ ਦੇ ਨਾਲ ਉਹ ਸਮਝੌਤੇ ਕਰ ਰਿਹਾ, ਜਿਵੇਂ ਕਿ UK ਤੇ USA। ਹਰਜੋਤ ਸਿੰਘ ਜੀ, ਬ੍ਰੇਕਿੰਗ ਨਿਊਜ਼ ਆ ਰਹੀ ਆ, ਫਰਾਂਸ ਦੇ ਅਧਿਕਾਰੀ, ਫਰਾਂਸ ਦੇ ਅਫੀਸ਼ੀਅਲ, ਇੰਟੈਲੀਜੈਂਸ ਅਫੀਸ਼ੀਅਲ, ਉਹਨਾਂ ਨੇ ਹੁਣੇ ਇਸ ਚੀਜ਼ ਨੂੰ ਮੰਨਿਆ ਵੀ ਪਾਕਿਸਤਾਨ ਦੇ ਦੁਆਰਾ ਵਾਕਿਆ ਹੀ ਜਿਹੜਾ ਇੱਕ ਰਫੇਲ ਦਾ ਜੈਟ ਆ ਉਸ ਨੂੰ ਡਾਊਨ ਕੀਤਾ ਗਿਆ ਆ। ਹੁਣ ਪਾਕਿਸਤਾਨ ਵਾਲੇ ਤਾਂ ਦਾਅਵਾ ਪੰਜਾਂ ਦਾ ਕਰੀ ਜਾਂਦੇ ਆ, ਪਰ ਫਰਾਂਸ ਦੇ ਜਿਹੜੇ ਇੱਕ ਹਾਈ ਰੈਂਕਿੰਗ ਇੰਟੈਲੀਜੈਂਸ ਅਫੀਸ਼ੀਅਲ ਆ, CNN ਇਹ ਪੋਸਟ ਜਿਹੜਾ ਉਹ ਕਰ ਰਿਹਾ ਆ, 10 ਟਨ ਦਾ ਰਫੇਲ ਜਹਾਜ਼ ਆ, ਟਵਿਨ ਇੰਜਨ ਮਲਟੀ ਰੋਲ ਫਾਈਟਰ ਇਹ ਪਲੇਨ ਆ। ਇਸ ਦੇ ਬਾਰੇ ਜਿਹੜੀ ਆ ਹੁਣ ਇਹ ਕਨਫਰਮ ਜਿਹੜਾ ਉਹ ਕਰ ਰਹੇ ਆ ਫਰਾਂਸ ਦੇ ਜਿਹੜੇ ਅਧਿਕਾਰੀ ਆ ਵੀ ਇੱਕ ਜਹਾਜ਼ ਤਾਂ ਜਿਹੜਾ ਰਫੇਲ ਦਾ ਉਹਨਾਂ ਨੇ ਸਿੱਟ ਲਿਆ ਹੈਗਾ। ਪਾਕਿਸਤਾਨ ਵਾਲੇ ਪੰਜਾਂ ਦਾ ਜਿਹੜਾ ਉਹ ਜ਼ਰੂਰ ਦਾਅਵਾ ਕਰਦੇ ਆ। ਇੰਡੀਆ ਵਾਲੇ ਅਜੇ ਕਿਸੇ ਵੀ ਜਹਾਜ਼ ਡਿੱਗੇ ਦਾ ਜਿਹੜਾ ਉਹ ਮੰਨ ਜਿਹੜਾ ਉਹ ਨਹੀਂ ਰਹੇ ਹੈਗੇ। ਸੋ ਇਹ ਹੁਣੇ 1 ਮਿੰਟ ਪਹਿਲਾਂ ਹੀ CNN ਨੇ ਜਿਹੜਾ ਇਹ ਰਿਪੋਰਟ ਕੀਤਾ ਆ ਵੀ ਫਰਾਂਸ ਦੇ ਅਫੀਸ਼ੀਅਲ ਨੇ ਮੰਨਿਆ ਆ ਵੀ ਪਾਕਿਸਤਾਨ ਦੇ ਦੁਆਰਾ ਰਫੇਲ ਜੈਟ ਨੂੰ ਉਹਨਾਂ ਨੇ ਸਿੱਟ ਲਿਆ ਹੈਗਾ ਆ। ਸੋ ਦੱਸਦੇ ਜਾਈਏ, 2 ਵੀਕ ਪਹਿਲਾਂ ਇੰਡੀਆ ਨੇ ਜਿਹੜੇ ਹੋਰ ਨੇਵਲ ਮਰੀਨ ਲਾਈਨ ਜਿਹੜੇ ਰਫੇਲ ਜੈਟਸ ਆ ਉਹ ਉਸ ਦੇ ਲਈ ਫਰਾਂਸ ਦੇ ਨਾਲ ਹਜ਼ਾਰਾਂ ਹੀ ਕਰੋੜ ਦਾ ਜਿਹੜਾ ਇੱਕ ਸਮਝੌਤਾ ਹੈ, ਆਈ ਥਿੰਕ 20 ਤੋਂ ਵੱਧ ਜਿਹੜੇ ਜਹਾਜ਼ ਆ ਉਹ ਖਰੀਦਣ ਦਾ ਉਹਨਾਂ ਨੇ ਇਸ ਦੇ ਵਿੱਚ ਜਿਹੜੀ ਚੀਜ਼ ਆ ਉਹ ਪਰਚੇਸ ਜਿਹੜੀ ਕਰਨ ਦੀ ਜਿਹੜੀ ਆ ਉਹ ਸਾਈਨ ਕੀਤੇ ਆ ਮੈਨੂਫੈਕਚਰ ਦੇ ਨਾਲ। ਡਸੌਲਟ ਏਵੀਏਸ਼ਨ ਦਾ ਦੁਆਰਾ ਜਿਹੜੇ ਰਫੇਲ ਦੇ ਜਿਹੜੇ ਜਹਾਜ਼ ਆ ਉਹ ਬਣਾਏ ਗਏ ਹੈਗੇ ਆ। ਸੋ ਪਾਕਿਸਤਾਨ ਇਹ ਜਿਹੜੇ ਇੱਕ ਫ੍ਰੈਂਚ ਇੰਟੈਲੀਜੈਂਸ ਅਫੀਸ਼ੀਅਲ ਆ ਉਹਨਾਂ ਨੇ CNN ਨੂੰ ਦੱਸਿਆ ਵੀ ਹਾਂ ਉਹਨਾਂ ਨੇ ਇੱਕ ਜਹਾਜ਼ ਜ਼ਰੂਰ ਸਿੱਟਿਆ ਹੈਗਾ ਆ। ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸ ਰਹੇ ਨਾ ਵੀ ਹਾਲਾਤ ਜਿਸ ਤਰੀਕੇ ਦੇ ਹੈਗੇ, ਆਪਰੇਸ਼ਨ ਸੰਦੂਰ ਦੇ ਤਹਿਤ ਪਹਿਲਗਾਮ ਤੋਂ ਇਹ ਗੱਲ ਤੁਰੀ, ਉਹਦੇ ਵਿੱਚ ਭਾਰਤ ਨੇ ਪਾਕਿਸਤਾਨ ਦੇ ਉੱਤੇ ਸਿੱਧਾ ਜਿਹੜਾ ਉਹ ਦੋਸ਼ ਮੜਿਆ। ਪਾਕਿਸਤਾਨ ਦੇ ਜਿਹੜੇ ਕੁਝ ਮਿਨਿਸਟਰ ਆ ਉਹਨਾਂ ਨੇ ਇੱਕ ਜਿਹੜੀ ਗੱਲਬਾਤ ਦੇ ਵਿੱਚ ਇਹ ਮੰਨਿਆ ਵੀ ਅਸੀਂ ਬਾਹਰਲੇ ਮੁਲਕਾਂ ਦੇ ਕਹਿਣ ਦੇ ਉੱਤੇ ਅਸੀਂ ਜਿਹੜੇ ਟੈਰਰਿਸਟ ਆ ਉਹਨਾਂ ਨੂੰ ਪੂਰੀ ਜਿਹੜੀ ਕਹਿ ਲਓ ਵੀ ਹੱਲਾਸ਼ੇਰੀ ਜਿਹੜੀ ਉਹ ਦਿੰਦੇ ਰਹੇ। ਫਿਰ ਇੰਡੀਆ ਵਾਲਿਆਂ ਨੇ ਕੱਲ ਆਪਰੇਸ਼ਨ ਸੰਦੂਰ ਨੂੰ ਅੰਜਾਮ ਦਿੱਤਾ, ਜਿੱਥੇ ਕਹਿੰਦੇ ਵੀ 9 ਥਾਵਾਂ ਦੇ ਉੱਤੇ ਉਹਨਾਂ ਨੇ ਹਮਲੇ ਜਿਹੜੇ ਉਹ ਕੀਤੇ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਲੜਾਈ ਆ ਜ਼ਮੀਨ ਦੀ ਥਾਂ ਦੇ ਉੱਤੇ ਇੰਡੀਅਨ ਤੇ ਪਾਕਿਸਤਾਨੀ ਮੀਡੀਆ ਦੇ ਦਰਮਿਆਨ ਜਿਹੜੀ ਆ ਉਹ ਜ਼ਿਆਦਾ ਜਿਹੜੀ ਉਹ ਚੱਲੀ ਆ। ਵੱਖ-ਵੱਖ ਦਾਅਵੇ, ਵੱਖ-ਵੱਖ ਗੱਲਾਂ ਜਿਹੜੀਆਂ ਉਹ ਦੋਨੋਂ ਤਰਫੋਂ ਜਿਹੜੀਆਂ ਉਹ ਕੀਤੀਆਂ ਗਈਆਂ। ਦਾਅਵੇ ਜਿਹੜੇ ਉਹ ਵੱਡੇ ਨਾਲ ਦੇ ਨਾਲ ਕਰ ਦਿੱਤੇ ਗਏ ਹੈਗੇ ਆ। ਇਹ ਇਸ ਲਈ ਦੁਨੀਆ ਦੀ ਨਜ਼ਰ ਇਹਨਾਂ ਦੋਨਾਂ ਮੁਲਕਾਂ ਦੇ ਉੱਤੇ ਜ਼ਿਆਦੀਆਂ ਆ। ਜੇ ਉਦਾਂ ਲੜਦੇ ਰਹਿੰਦੇ ਤਾਂ ਕਿਸੇ ਨੂੰ ਕੋਈ ਬੜਾ ਫਰਕ ਨਹੀਂ ਸੀ ਪੈਣਾ, ਪਰ ਦੋਨਾਂ ਦੇ ਕੋਲ ਪ੍ਰਮਾਣੀ ਹਥਿਆਰ ਬਹੁਤ ਨੇ। 150 ਤੋਂ 200 ਦੇ ਤਕਰੀਬਨ ਵਾਰਹੈਡ ਜਿਹੜੇ ਦੱਸੇ ਜਾਂਦੇ ਆ ਵੀ ਦੋਨਾਂ ਮੁਲਕਾਂ ਦੇ ਕੋਲ ਨੇ ਤੇ ਗਵਾਂਢੀ ਨੇ, ਤੇ ਦੋਨੋਂ ਹੀ ਜਦੋਂ ਇੱਕ ਦੂਜੇ ਨਾਲ ਲੜਦੇ ਆ ਤੇ ਦੁਨੀਆ ਨੂੰ ਇਸ ਚੀਜ਼ ਦੇ ਦੀ ਜਿਹੜੀ ਚਿੰਤਾ ਉਹ ਸਤਾਉਂਦੀ ਆ ਵੀ ਕਿਤੇ ਨਿਊਕਲੀਅਰ ਵਾਰਹੈਡ ਇੱਕ ਦੂਜੇ ਦੇ ਉੱਤੇ ਜਿਹੜਾ ਆ ਉਹ ਨਾ ਚਲਾ ਦਿੱਤਾ ਜਾਵੇ। ਸੋ ਉਸ ਦੀ ਜਿਹੜੀ ਇੱਕ ਟੈਨਸ਼ਨ ਦੇ ਵਿੱਚੋਂ ਕੱਲ ਜਦੋਂ ਟਰੰਪ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਇਟਸ ਅ ਸ਼ੇਮ ਵੀ ਇਹ ਚੀਜ਼ ਜਿਹੜੀ ਉਹ ਵਾਪਰੀ ਆ, ਤੇ ਕਹਿੰਦੇ ਵੀ ਪਰ ਅਸੀਂ ਉਮੀਦ ਕਰਦੇ ਹਾਂ ਵੀ ਇਹ ਐਸਕੇਲੇਟ ਅੱਗੇ ਨਾ ਹੋਵੇ ਤੇ ਜਲਦ ਤੋਂ ਜਲਦ ਇਹ ਮਸਲਾ ਜਿਹੜਾ ਉਹ ਸੁਲਝੇ। ਤੇ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਦੋਨਾਂ ਹੀ ਮੁਲਕਾਂ ਨੂੰ ਵੀ ਭਾਈ ਆਪਸ ਦੇ ਵਿੱਚ ਲਾਈਨ ਆਫ ਕਮਿਊਨੀਕੇਸ਼ਨ ਜਿਹੜੀ ਆ ਉਹ ਖੋਲ ਕੇ ਰੱਖੋ ਤਾਂ ਜੋ ਗੱਲਬਾਤ ਜਿਹੜੀ ਉਹ ਕੀਤੀ ਜਾ ਸਕੇ। ਇਵੈਂਚੁਅਲੀ ਜੇ ਦੇਖਿਆ ਜਾਵੇ ਦੋਨਾਂ ਤਰਫਾਂ ਦੇ ਵਿੱਚ ਹਰਜੋਤ ਸਿੰਘ ਜੀ, ਤਾਰ ਦੇ ਖੱਬੇ ਵੀ ਤੇ ਤਾਰ ਦੇ ਸੱਜੇ ਵੀ, ਤਾਂ ਦੋਨੋਂ ਹੀ ਮੁਲਕ ਇਹ ਕਹਿ ਰਹੇ ਵੀ ਅਸੀਂ ਜਿੱਤੇ ਹਾਂ ਜੀ ਇਸ ਪੂਰੇ ਮਾਮਲੇ ਦੇ ਵਿੱਚ। ਉਹ ਕਹਿੰਦੇ ਵੀ ਅਸੀਂ 100 ਤੋਂ ਵੱਧ ਅੱਤਵਾਦੀ ਮਾਰਦਾ ਆ, ਇਹ ਕਹਿੰਦੇ ਜੀ ਅਸੀਂ 5 ਜਿਹੜੇ ਜੈਟ ਆ ਇਹਨਾਂ ਦੇ ਇਹ ਸਿੱਟ ਦਿੱਤੇ ਹੈਗੇ ਆ। ਸੋ ਦੋਨੋਂ ਹੀ ਜਾਣੇ ਆਪੋ ਆਪਣੀ ਥਾਂ ਦੇ ਉੱਤੇ ਜਿਹੜੀਆਂ ਉਹ ਥਾਪੀਆਂ ਮਾਰ ਰਹੇ ਆ ਵੀ ਅਸੀਂ ਪੂਰੀ ਬੱਲੇ ਬੱਲੇ ਕਰਾਈ ਆ।
ਆਮ ਲੋਕਾਂ ਦਾ ਉਹੀ ਹਾਲ ਆ, ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਅਸਰ ਸਗੋਂ ਇਸ ਦਾ ਨੈਗੇਟਿਵ ਵੀ ਪੈਣਾ ਆ, ਕੋਈ ਬਹੁਤਾ ਪੋਜ਼ਿਟਿਵ ਅਸਰ ਇਸ ਚੀਜ਼ ਦਾ ਨਹੀਂ ਪੈ ਸਕਦਾ। ਜੀ, ਨਿਊਯਾਰਕ ਟਾਈਮ ਨੇ ਵੀ ਅੱਜ ਇਹਦੇ ਸੰਬੰਧ ਦੇ ਵਿੱਚ ਆਰਟੀਕਲ ਲਿਖਿਆ, ਦ ਸਿੰਬੋਲਿਜ਼ਮ ਬਿਹਾਈਂਡ ਇੰਡੀਆਜ਼ ਆਪਰੇਸ਼ਨ ਸਿੰਦੂਰ। ਉਹਦੇ ਚ ਉਹਨਾਂ ਨੇ ਦੱਸਿਆ ਵੀ ਸਿੰਦੂਰ ਨਾਂ ਕਾਹਦੇ ਰੱਖਿਆ ਗਿਆ ਹੈ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਬੀਬੀ ਦਾ ਵਿਆਹ ਹੋਇਆ ਹੋਵੇ ਤੇ ਉਹ ਸਿਰ ਦੇ ਵਿੱਚ ਜਿਹੜਾ ਸਿੰਦੂਰ ਲਾਇਆ ਹੁੰਦਾ, ਤੇ ਇੱਕ ਉਸ ਬੀਬੀ ਨੂੰ 5-6 ਦਿਨਾਂ ਦਾ ਹੀ ਹਜੇ ਵਿਆਹ ਹੋਇਆ ਸੀ ਉਹਦਾ, ਜਿਹਦੇ ਹਸਬੈਂਡ ਨੂੰ ਉੱਥੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਰੋਇਟਰਸ ਨੇ ਵੀ ਇਹ ਕਿਹਾ ਹੈ ਵੀ ਇੰਡੀਆ ਸਟ੍ਰਾਈਕ ਪਾਕਿਸਤਾਨ ਓਵਰ ਟੂਰਿਸਟ ਕਿਲਿੰਗਸ। ਪਾਕਿਸਤਾਨ ਇਹ ਕਹਿ ਰਿਹਾ ਵੀ ਅਸੀਂ ਰਿਟੈਲੀਏਟ ਕਰਾਂਗੇ। ਪਾਕਿਸਤਾਨ ਨੇ ਇਹ ਵੀ ਕਿਹਾ ਵੀ ਉਹਨਾਂ ਦੇ 26 ਲੋਕ ਮਾਰੇ ਗਏ ਹੈਗੇ ਆ। ਪਾਕਿਸਤਾਨ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਵੀ ਵਾਲੀ ਗੁੱਡ ਨਹੀਂ ਹੈਗੀ। $350 ਬਿਲੀਅਨ ਦੀ ਇਕਨੋਮੀ ਹਜੇ ਪਿੱਛੇ ਜਿਹਾ ਥੋੜੇ ਕ੍ਰਾਈਸਿਸ ਤੋਂ ਅਪ ਹੋਣ ਜਾ ਰਹੀ ਆ। $7 ਬਿਲੀਅਨ ਦਾ ਹੁਣੇ ਉਹਨਾਂ ਨੇ ਪਿਛਲੇ ਸਾਲ ਇੰਟਰਨੈਸ਼ਨਲ ਮੋਨੀਟਰੀ ਫੰਡ ਤੋਂ ਲੋਨ ਵੀ ਲਿਆ ਹੈਗਾ। ਸੋ ਪਾਕਿਸਤਾਨ ਦੇ ਜਿਹੜੇ ਮਿਲਟਰੀ ਦੇ ਚੀਫ ਆ ਉਹ ਕਹਿ ਰਹੇ ਆ ਵੀ ਅਸੀਂ ਜ਼ਰੂਰ ਇਹਦੇ ਤੇ ਅਟੈਕ ਕਰਾਂਗੇ। ਸੋ ਰੋਇਟਰਸ ਨੇ ਕਾਫੀ ਜ਼ਿਆਦਾ ਕੰਪੈਰੀਜ਼ਨ ਕੀਤਾ ਹੈਗਾ ਮਿਲਟਰੀ ਦਾ ਬੈਲੈਂਸ ਕੀ ਹੈਗਾ ਇੰਡੀਆ ਤੇ ਪਾਕਿਸਤਾਨ ਚ। ਇੰਡੀਆ ਕੋਲ 12,37,000 ਫੌਜੀ ਆ, ਤੇ ਪਾਕਿਸਤਾਨ ਦੇ ਕੋਲ 5,60,000 75,500 ਨੇਵੀ ਇੰਡੀਆ ਕੋਲ ਆ, ਤੇ ਪਾਕਿਸਤਾਨ ਕੋਲ 30,000 ਆ। ਇੰਡੀਆ ਕੋਲ 에ਅਰਫੋਰਸ 'ਚ 1,49,900 ਆ ਤੇ ਪਾਕਿਸਤਾਨ ਕੋਲ 70,000 ਦੇ ਕਰੀਬ ਹੈਗੇ ਆ। ਸੋ ਇਸ ਪੂਰਾ ਉਹਨਾਂ ਨੇ ਕਿੰਨੇ ਨਿਊਕਲੀਅਰ ਆ ਪੇ ਨਿਊਕਲੀਅਰ ਜਿਹੜੇ ਵਾਰਹੈਡਸ ਆ ਉਹ 170 ਜਿਹੜੇ ਹੈਗੇ ਆ ਉਹ ਪਾਕਿਸਤਾਨ ਕੋ ਆ ਤੇ ਇੰਡੀਆ ਕੋ 172 ਆ, ਜਿਹੜਾ ਕਿ ਬਹੁਤ ਵੱਡਾ ਨੰਬਰ ਆ। ਹੋਰ ਵੀ ਸਾਰੇ ਕਿਹੜੇ ਟੈਂਕ ਕਿੰਨੇ ਹੈਗੇ ਸਾਰੇ ਉਹਨਾਂ ਨੇ ਕੀਤੇ ਹੈਗੇ ਆ। ਇਸੇ ਤਰ੍ਹਾਂ ਇਕੋਨੋਮਿਸਟ ਨੇ ਵੀ ਜਿਹੜਾ ਆਰਟੀਕਲ ਛਾਪਿਆ ਹੈਗਾ ਇੰਡੀਆ ਸਟ੍ਰਾਈਕਸ ਪਾਕਿਸਤਾਨ, ਤੇ ਜਿਹੜੀ ਐਸੋਸੀਏਟਡ ਪ੍ਰੈਸ ਆ ਉਹਨਾਂ ਨੇ ਕਿਹਾ ਵੀ ਇੰਡੀਆ ਵਾਲਿਆਂ ਨੇ ਮਿਜ਼ਾਈਲਸ ਪਾਕਿਸਤਾਨੀ ਕੰਟਰੋਲ ਟੈਰੀਟਰੀਜ਼ ਛੱਡੀਆਂ, ਜਿਹਦੇ ਨਾਲ 26 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਜੀ ਬਿਲਕੁਲ, ਉਹ 100 ਦਾ ਜਿਹੜਾ ਹਰਜੋਤ ਸਿੰਘ ਜੀ ਦਾਵਾ ਆ ਉਹ ਕਰਦੇ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ। ਉਧਰ ਪਾਕਿਸਤਾਨ ਹੁਣ ਇਹ ਕਹਿ ਰਿਹਾ ਵੀ ਅਸੀਂ ਇਸ ਦੇ ਉੱਤੇ ਰਿਟੈਲੀਏਸ਼ਨ ਕਰਨੀ ਆ। ਪਾਕਿਸਤਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਕਹਿ ਰਿਹਾ ਵੀ ਉਹਨਾਂ ਨੇ ਹੁਣ ਮਨਜ਼ੂਰੀ ਦੇ ਦਿੱਤੀ ਆ ਇਸ ਬਾਬਤ ਵੀ ਇਸ ਦੇ ਉੱਤੇ ਜਿਹੜੀ ਜਵਾਬੀ ਕਾਰਵਾਈ ਕੋਰਸਪੋਂਡਿੰਗ ਐਕਸ਼ਨ ਕੀਤਾ ਜਾਵੇ। ਸੋ ਇੱਥੋਂ ਇਹ ਪਤਾ ਲੱਗਦਾ ਹੈ ਵੀ ਹਾਲਾਤ ਆਉਂਦੇ ਦਿਨਾਂ ਦੇ ਵਿੱਚ ਅਜੇ ਹੋਰ ਵਿਗੜੇ ਇਸੇ ਤਰੀਕੇ ਦੇ ਨਾਲ ਰਹਿ ਸਕਦੇ ਆ ਜਾਂ ਹੋਰ ਵੀ ਜ਼ਿਆਦਾ ਪਹਿਲਾਂ ਨਾਲੋਂ ਵੀ ਵਿਗੜ ਸਕਦੇ ਆ। ਪਾਕਿਸਤਾਨ ਇਹ ਦੁਹਾਈ ਪਾ ਰਿਹਾ ਵੀ ਇਹ ਐਕਟ ਆਫ ਵਾਰ ਆ, ਇਹ ਲੜਾਈ ਜਿਹੜੀ ਆ ਭਾਰਤ ਦੇ ਦੁਆਰਾ ਜਿਹੜੀ ਉਹ ਸ਼ੁਰੂ ਕੀਤੀ ਗਈ ਆ। ਭਾਰਤ ਆਪਣੀ ਜਿਹੜੀ ਪ੍ਰੈਸ ਰਿਲੀਜ਼ ਦੇ ਜ਼ਰੀਏ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਹੋਰ ਐਸਕੇਲੇਸ਼ਨ ਵੀ ਜਿਹੜਾ ਉਹ ਨਹੀਂ ਚਾਹੁੰਦੇ, ਪਰ ਇਹ ਬਿਲਕੁਲ ਮਾਪਦੰਡ ਕਰਕੇ ਜਿਹੜੇ ਇੱਕ ਅਸੀਂ ਅਟੈਕ ਇਹਨਾਂ ਦੇ ਉੱਤੇ ਕੀਤਾ ਗਿਆ ਵੀ ਇੱਥੇ ਜਿਹੜੇ ਟੈਰਰਿਸਟ ਐਕਟੀਵਿਟੀਜ਼ ਜਾਂ ਇੱਥੇ ਉਹਨਾਂ ਨੂੰ ਸਿਖਲਾਈ ਦੇ ਕੈਂਪ ਜਿਹੜੇ ਉਹਨਾਂ ਦੇ ਬਣੇ ਪਏ ਹੈਗੇ ਆ। ਉਧਰ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਗੱਲ ਆ ਰਹੀ ਆ, ਪਾਕਿਸਤਾਨ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਉਹਨਾਂ ਨੇ CNN ਦੇ ਨਾਲ ਗੱਲ ਕਰਦੇ ਹੋਏ ਜਿਹੜਾ ਇਹ ਕਿਹਾ, ਕਹਿੰਦੇ ਵੀ ਅਸੀਂ ਫੁੱਲ ਫਲੈਜਡ ਵਾਰ ਨੂੰ ਅਵੋਇਡ ਕਰਨ ਵਾਲੇ ਪਾਸੇ ਨੂੰ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਇੰਡੀਆ ਨੇ ਇੰਟਰਨੈਸ਼ਨਲ ਬਾਉਂਡਰੀਜ਼ ਕ੍ਰਾਸ ਕੀਤੀਆਂ ਆ, ਸੋ ਇਸ ਕਰਕੇ ਇਹ ਜਿਹੜੀ ਕਲੀਅਰ ਕੱਟ ਵਾਇਲੇਸ਼ਨ ਆ ਤੇ ਇਸ ਦਾ ਜਿਹੜਾ ਜਵਾਬ ਆ ਉਹ ਦਿੱਤਾ ਜਾਊਗਾ। ਜਿਹੜੇ ਇਹਨਾਂ ਦੇ ਪ੍ਰਾਈਮ ਮਿਨਿਸਟਰ ਸ਼ਰੀਫ ਨੇ ਉਹ ਕਹਿ ਰਹੇ ਆ, ਪਰ ਜਿਹੜੇ ਡਿਫੈਂਸ ਮਿਨਿਸਟਰ ਨੇ ਖਵਾਜਾ ਮੁਹੰਮਦ ਆਸਿਫ ਉਹਨਾਂ ਨੇ ਕਿਹਾ ਵੀ ਅਸੀਂ ਫੁੱਲ ਫਲੈਜ ਵਾਰ ਤੋਂ ਵੀ ਵਾਲੇ ਪਾਸੇ ਨੂੰ ਨਹੀਂ ਵਧਣਾ ਜਿਹੜਾ ਉਹ ਚਾਹੁੰਦੇ। ਸੋ ਪਿਛਲੇ ਕੁਝ ਵੀਕਸ ਤੋਂ ਆਪਾਂ ਦੇਖ ਹੀ ਰਹੇ ਸੀ ਵੀ ਇੱਥੇ ਪੂਰਾ ਜਿਹੜਾ ਉਹ ਰੌਲਾ ਰੱਪਾ ਲੜਾਈ ਦਾ ਜਿਹੜਾ ਉਹ ਪੈ ਰਿਹਾ ਹੈਗਾ ਆ। ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇਸ ਟਾਈਮ ਜਿਹੜਾ ਭਾਰਤ ਆ ਉਹ ਸਿੱਖਾਂ ਦੇ ਚਿਹਰੇ ਨੂੰ ਜਿਹੜਾ ਮੋਹਰੇ ਦਿਖਾ ਕੇ ਇਹ ਪੂਰੀ ਲੜਾਈ ਦੇ ਵਿੱਚ ਕਰ ਰਿਹਾ ਆ, ਤੇ ਬਾਕੀ ਆਪਾਂ ਨੂੰ ਪਤਾ ਹੀ ਆ ਵੀ ਉਹਦਾ ਸਿੱਖਾਂ ਬਾਰੇ ਉਹ ਕਿਸ ਤਰੀਕੇ ਦੇ ਨਾਲ ਬੋਲਦੇ ਹੈਗੇ ਆ। ਉਧਰ ਪਾਕਿਸਤਾਨ ਵਾਲੇ ਵੀ ਆਪਣੀ ਪਾਰਲੀਮੈਂਟਸ ਦੇ ਵਿੱਚ ਇਹ ਦਾਵਾ ਜਿਹੜਾ ਉਹ ਕਰਦੇ ਆ ਵੀ ਸਿੱਖ ਜਿਹੜੇ ਆ ਉਹ ਸਾਡੇ ਨਾਲ ਆ। ਉਹ ਜੇ ਦੇਖਿਆ ਜਾਵੇ ਸਿੱਖਾਂ ਦੀ ਲੜਾਈ ਨਹੀਂ ਇਹ ਹੈਗੀ, ਇਹ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਲੜਾਈ ਆ ਇਹ ਆ ਵੀ ਹੁਣ ਆਪਾਂ ਵਿਚਾਲੇ ਆ ਉੱਥੇ। ਸੋ ਇਹ ਹੁਣ ਦੇਖਣਾ ਹੀ ਆ ਵੀ ਇਹ ਕਿਸ ਪਾਸੇ ਵੱਲ ਜਿਹੜਾ ਉਹ ਹੋਣਾ ਚਾਹੀਦਾ ਆ। ਸੋ ਇਹ ਲੜਾਈ ਦਾ ਫਾਇਦਾ ਕੋਈ ਨਹੀਂ ਆ, ਪਰ ਇੱਕ ਚੀਜ਼ ਵਿੱਚੋਂ ਨਾਲੇ ਵੀ ਹੁੰਦੀ ਆ ਹਰਜੋਤ ਸਿੰਘ ਜੀ, ਲੜਾਈਆਂ ਚੋਂ ਹੀ ਮੁਲਕ ਬਣਦੇ ਆ। ਸੋ ਸਿੱਖਾਂ ਨੂੰ ਇਹ ਵੀ ਚੀਜ਼ ਦਾ ਜਿਹੜਾ ਉਹ ਨਾਲ ਦੇ ਨਾਲ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉੱਥੇ
ਚੱਲਣਾ ਹੈਗਾ ਆ। ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਪੰਡਿਤ ਆ ਉਹ ਇਹ ਮੰਨ ਰਹੇ ਆ ਵੀ ਇਹ ਜਿਸ ਤਰੀਕੇ ਦੇ ਨਾਲ ਚੱਲਿਆ ਆ ਇਹ ਸਾਰੀ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਭਾਰਤ ਨੂੰ ਇਜ਼ਰਾਈਲ ਨੇ ਵੀ ਜਿਹੜਾ ਆ ਉਹ ਮਦਦ ਕੀਤੀ ਆ ਵੀ ਇਹ ਉਸੇ ਦੇ ਬਲੂਪ੍ਰਿੰਟ ਜਿਹੜੇ ਉਹ ਲੱਗਦੇ ਆ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਹਮਲਾ ਕਰਦਾ ਹੁੰਦਾ ਆ ਆਪਣੇ ਜਿਹੜੇ ਉਹ ਵਿਰੋਧੀਆਂ ਦੇ ਉਲਟ। ਸੋ ਇਜ਼ਰਾਈਲ ਨੇ ਜਿਹੜਾ ਆਲਰੇਡੀ ਇਹ ਕਿਹਾ ਆ ਵੀ ਅਸੀਂ ਸਪੋਰਟ ਕਰਦੇ ਹਾਂ ਭਾਰਤ ਦੇ ਰਾਈਟ ਟੂ ਸੈਲਫ ਡਿਫੈਂਸ ਦੀ। ਉਹਨਾਂ ਦੇ ਜਿਹੜੇ ਅੰਬੈਸਡਰ ਆ ਉਹਨਾਂ ਨੇ ਇਹ ਗੱਲ ਆਖੀ ਆ। ਇਹ ਸੇਮ ਉਹੀ ਲਫ਼ਜ਼ ਨੇ ਜਦੋਂ ਇਜ਼ਰਾਈਲ ਹਮਲਾ ਕਰਦਾ ਆ ਆਪਣੇ ਵਿਰੋਧੀਆਂ ਦੇ ਉੱਤੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਇਹੀ ਸ਼ਬਦ ਜਿਹੜੇ ਆ ਉਹ ਹਮੇਸ਼ਾ ਵਰਤੇ ਜਾਂਦੇ ਆ ਵੀ ਇਜ਼ਰਾਈਲ ਦਾ ਹੱਕ ਆ ਸੈਲਫ ਡਿਫੈਂਸ ਦਾ। ਸੋ ਉਹਨਾਂ ਨੇ ਵੀ ਸੇਮ ਉਹੀ ਸ਼ਬਦਾਵਲੀ ਵਰਤਦੇ ਹੋਏ ਕਿਹਾ ਵੀ ਇੰਡੀਆ ਦਾ ਰਾਈਟ ਜਿਹੜਾ ਸੈਲਫ ਡਿਫੈਂਸ ਦਾ ਸੀ ਉਸੇ ਦੇ ਤਹਿਤ ਉਹਨਾਂ ਨੇ ਕਾਰਵਾਈ ਕੀਤੀ ਹੈਗੀ ਆ। ਹਰਜੋਤ ਸਿੰਘ ਦੀ ਆਵਾਜ਼ ਨਹੀਂ ਆ ਰਹੀ। ਐਸੋਸੀਏਟਡ ਪ੍ਰੈਸ ਇਹ ਰਿਪੋਰਟ ਕਰ ਰਿਹਾ ਵੀ ਚਾਈਨਾ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹਨਾਂ ਦੇ ਸਪੋਕਸਪਰਸਨ ਲਿਨ ਜਿਆਨ ਨੇ ਇਹ ਕਿਹਾ ਆ ਵੀ ਇਹ ਬਹੁਤ ਦੁੱਖ ਵਾਲੀ ਗੱਲ ਆ ਵੀ ਜੋ ਦੋਨਾਂ ਮੁਲਕਾਂ ਦੇ ਵਿੱਚ ਇਹ ਜਿਹੜੀ ਲੜਾਈ ਸ਼ੁਰੂ ਹੋਈ ਆ ਤੇ ਉਹ ਕਹਿੰਦੇ ਵੀ ਸਾਡੇ ਦੋਨੋਂ ਹੀ ਮੁਲਕ ਨੇਬਰ ਹੈਗੇ ਆ ਤੇ ਅਸੀਂ ਰੈਡੀ ਹੈਗੇ ਆ ਜੇ ਇਹਨਾਂ ਦੇ ਵਿੱਚ ਦੋਨਾਂ ਮੁਲਕਾਂ 'ਚ ਕਿਸੇ ਤਰ੍ਹਾਂ ਦਾ ਸਮਝੌਤਾ ਕਰਾਉਣਾ ਹੈਗਾ। ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਨੇ ਵੀ ਇਹ ਕਿਹਾ ਆ ਵੀ ਦੋਨਾਂ ਮੁਲਕਾਂ ਦੇ ਨਾਲ ਸਾਡੇ ਰਿਲੇਸ਼ਨ ਠੀਕ ਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਡਾਇਲੋਗ ਹੋਵੇ ਤੇ ਡੀ ਐਸਕੇਲੇਸ਼ਨ ਹੋਵੇ ਤਾਂ ਕਿ ਜਿਹੜੇ ਸਿਵਲੀਅਨ ਆ ਉਹ ਬਚਾਏ ਜਾ ਸਕਣ, ਕਿਸੇ ਵੀ ਸਿਵਲੀਅਨ ਦੀ ਜਿਹੜੀ ਮੌਤ ਨਾ ਹੋਵੇ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਨਾਰਵੇ, ਕ੍ਰੋਏਸ਼ੀਆ ਤੇ ਨੀਦਰਲੈਂਡ ਜਾਣਾ ਸੀ, ਉਹ ਉਹਨਾਂ ਨੇ ਟ੍ਰਿਪ ਆਪਣਾ ਜਿਹੜਾ ਆ ਕੈਂਸਲ ਕਰ ਦਿੱਤਾ ਹੈਗਾ। ਐਸੋਸੀਏਟਡ ਪ੍ਰੈਸ ਇਹ ਵੀ ਰਿਪੋਰਟ ਕਰ ਰਹੀ ਹੈ ਜਿਸ ਤੁਸੀਂ ਦੱਸਿਆ ਹੀ ਆ ਵੀ ਪਾਕਿਸਤਾਨ ਦੀ ਨੈਸ਼ਨਲ ਸਿਕਿਉਰਿਟੀ ਕਮੇਟੀ ਇਹ ਕਹਿ ਰਹੀ ਆ ਵੀ ਹੁਣ ਸਾਡਾ ਹੱਕ ਹੈਗਾ ਆ ਰਿਟੈਲੀਏਟ ਕਰਨ ਦਾ ਕਿਉਂਕਿ ਪਹਿਲਾਂ ਜਿਹੜੀ ਪਹਿਲ ਆ ਉਹ ਇੰਡੀਆ ਨੇ ਕੀਤੀ ਹੈਗੀ ਆ। ਬਹੁਤ ਸਾਰੇ ਲੋਕ ਜਿਹੜੇ ਪਾਕਿਸਤਾਨੀ ਕੰਟਰੋਲਡ ਕਸ਼ਮੀਰ 'ਚ ਆ ਜਿੱਥੇ ਲੋਕਾਂ ਦੀ ਮੌਤ ਹੋਈ ਹੈਗੀ ਆ ਉਹਨਾਂ ਦੇ ਰਿਲੇਟਿਵਸ ਉਹਨਾਂ ਦੇ ਕੌਫਨਸ ਲੈ ਕੇ ਜਾ ਰਹੇ, ਉਹਨਾਂ ਦੀਆਂ ਫੋਟੋਆਂ ਐਸੋਸੀਏਟਡ ਪ੍ਰੈਸ ਨੇ ਕਾਫੀ ਸ਼ੇਅਰ ਕੀਤੀਆਂ ਹੈਗੀਆਂ ਤੇ ਜਿੱਦਾਂ ਤੁਹਾਨੂੰ ਦੱਸਿਆ ਵੀ ਗੁਰੂ ਘਰ ਤੇ ਵੀ ਅਟੈਕ ਹੋਇਆ ਹੈਗਾ ਜਿੱਥੇ ਇੱਕ ਗੁਰੂ ਘਰ ਦੇ ਗ੍ਰੰਥੀ ਸਿੰਘ ਤੇ ਇੱਕ ਸਾਬਕਾ ਫੌਜੀ ਸਿੱਖ ਸੀ ਜਿਹੜਾ ਉਹਦੀ ਜਿਹੜੀ ਮੌਤ ਵੀ ਹੋਈ ਹੈਗੀ ਆ। ਰਸ਼ੀਆ ਨੇ ਵੀ ਐਸੋਸੀਏਟਡ ਪ੍ਰੈਸ ਦੇ ਮੁਤਾਬਕ ਇਹ ਕਿਹਾ ਆ ਵੀ ਦੋਨਾਂ ਮੁਲਕਾਂ ਦੇ ਵਿੱਚ ਪੀਸਫੁਲ ਸੋਲੂਸ਼ਨ ਹੋਣਾ ਚਾਹੀਦਾ। ਰਸ਼ੀਆ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਮਰੀਆ ਜ਼ਕਰੋਵਾ ਉਹਨਾਂ ਨੇ ਕਿਹਾ ਵੀ ਸਾਡੇ ਦੋਨਾਂ ਮੁਲਕਾਂ ਦੇ ਨਾਲ ਰਿਲੇਸ਼ਨ ਠੀਕ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਇਹ ਜਿਹੜੀ ਲੜਾਈ ਆ ਉਹ ਅੱਗੇ ਤੇਜ਼ ਹੋਵੇ। ਇਜ਼ਰਾਈਲ ਵਾਲਿਆਂ ਨੇ ਜਿਹੜਾ ਇੰਡੀਆ ਦਾ ਸਾਥ ਦਿੱਤਾ ਹੈਗਾ। ਸੋ ਇੰਡੀਅਨ ਆਰਮੀ ਨੇ ਐਸੋਸੀਏਟਡ ਪ੍ਰੈਸ ਦੇ ਮੁਤਾਬਕ ਜਿਹੜੇ ਸਟ੍ਰਾਈਕ ਕੀਤੇ ਸੀ ਲਗਭਗ 25 ਮਿੰਟ ਇਹ ਚੱਲੇ। ਉਹਨਾਂ ਨੇ ਤੜਕੇ 1:05 ਦੇ ਉੱਤੇ ਜਿਹੜੇ ਆ ਉਹ ਜਿਹੜੇ ਸ਼ੁਰੂ ਕੀਤੇ ਸੀ। ਯੇਲ ਯੂਨੀਵਰਸਿਟੀ ਦੇ ਇੱਕ ਲੈਕਚਰਰ ਨੇ ਸ਼ਸ਼ਾਂਤ ਸਿੰਘ, ਉਹ ਕਹਿੰਦੇ ਵੀ ਇਹ ਸਾਬਕਾ ਇੰਡੀਅਨ ਮਿਲਟਰੀ ਅਫਸਰ ਵੀ ਜਿਹੜੇ ਉਹ ਰਹੇ ਆ, ਉਹ ਕਹਿੰਦੇ ਵੀ ਹੁਣ ਅੱਗੋਂ ਪਾਕਿਸਤਾਨ ਦਾ ਰਿਸਪੌਂਸ ਕੀ ਆਊਗਾ ਇਹ ਅਗਲੇ ਜਿਹੜੇ ਫੇਜ਼ ਦੀ ਭੂਮਿਕਾ ਜਿਹੜੀ ਆ ਉਹ ਵੱਜੇਗੀ। ਜੇ ਓਵਰਆਲ ਦੇਖੀਏ ਪੰਜਾਬ ਇਸ ਦੇ ਵਿੱਚ ਪਿਸਦਾ ਨਜ਼ਰ ਆ ਸਕਦਾ ਆ। ਰੀਜ਼ਨ ਇਹ ਆ ਵੀ ਜੇ ਲੜਾਈ ਹੋਰ ਜ਼ਿਆਦਾ ਅੱਗੇ ਵੱਧਦੀ ਆ ਉਹ ਦੇਖਿਆ ਜਾਵੇ ਤਾਂ ਦੋਨਾਂ ਤਰਫਾਂ ਦੇ ਵਿੱਚ ਇਹ ਜਿਹੜੀ ਕਹਿ ਲਓ ਵੀ ਸਟ੍ਰਾਈਕ ਕਰਕੇ ਵਾਪਸ ਜਿਹੜੇ ਜੈਟ ਸੁੱਟਣ ਦੀਆਂ ਗੱਲਾਂ ਜਿਹੜੀਆਂ ਉਹ ਕਰਕੇ ਥੋੜੀ ਬਹੁਤੀ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਜਿਹੜਾ ਖੂਨ ਉਬਾਲੇ ਮਾਰਦਾ ਸੀਗਾ ਉਹ ਥੋੜਾ ਜਿਹਾ ਠੰਡਾ ਹੋਇਆ ਹੋ ਸਕਦਾ ਹੈ, ਪਰ ਅੰਦਰ ਖਾਤੇ ਤਿਆਰੀਆਂ ਜਿਹੜੀਆਂ ਉਹ ਹੋਣਗੀਆਂ। ਪਾਕਿਸਤਾਨ ਕਹਿੰਦਾ ਵੀ ਅਸੀਂ ਅਗਲੀ ਜੇ ਕਾਰਵਾਈ ਭਾਰਤ ਕਰਦਾ ਹੈ ਤੇ ਉਹਦੇ ਲਈ ਤਿਆਰ ਹਾਂ ਤੇ ਇਨਫੈਕਟ ਰਿਟੈਲੀਏਸ਼ਨ ਨੂੰ ਵੀ ਜਿਹੜਾ ਉਹ ਅੱਗੇ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਪੰਜਾਬੀਆਂ ਨੂੰ ਇਹ ਜਿਹੜਾ ਹੁਣ ਹਰਜੋਤ ਸਿੰਘ ਜੀ ਇਹ ਵੀ ਨਾਲ ਦੇ ਨਾਲ ਦੇਖਣਾ ਆ ਵੀ ਭਾਈ ਤੁਸੀਂ ਅੱਗੇ ਇਸ ਦੇ ਵਿੱਚ ਕੀ ਕਰਨਾ ਆ। ਇਹ ਸਾਰੇ ਕਾਸੇ ਦੇ ਕਰਕੇ ਜਿਹੜੇ ਲੋਕ ਟਰੈਵਲ ਕਰ ਰਹੇ ਆ ਉਹਨਾਂ ਦੇ ਉੱਤੇ ਜਿਹੜਾ ਉਹ ਖਾਸਾ ਭੈੜਾ ਜਿਹੜਾ ਅਸਰ ਪਿਆ ਆ ਜਿਹੜੇ ਖਾਸ ਕਰਕੇ ਬਾਰਡਰ ਦੇ ਨਜ਼ਦੀਕ ਨੇ। 10 ਤੋਂ ਜਿਹੜੇ 12 ਜਿਹੜੇ ਜ਼ਿਆਦਾ ਇਸ ਤੋਂ ਵੀ ਜ਼ਿਆਦਾ ਜਿਹੜੇ 10 ਤੋਂ ਵੀ ਵੱਧ ਏਅਰਪੋਰਟ ਨੇ ਉਹਨਾਂ ਨੂੰ ਜੋ ਕਿ ਪਾਕਿਸਤਾਨ ਦੇ ਬਾਰਡਰ ਦੇ ਨਜ਼ਦੀਕ ਲੱਗਦੇ ਆ ਭਾਰਤ ਦੇ ਉਹਨਾਂ ਨੂੰ ਬੰਦ ਏਅਰਪੋਰਟਸ ਨੂੰ ਜਿਹੜਾ ਉਹ ਕੀਤਾ ਗਿਆ ਸੀ। ਕਤਰ ਏਅਰਲਾਈਨਸ ਹੋ ਗਈ, ਇੰਡੀਗੋ ਹੋ ਗਈ, ਸਪਾਈਸ ਜੈਟ, ਉਹਨਾਂ ਦੀਆਂ ਜਿਹੜੀਆਂ ਇੰਟਰਨਲ ਡੋਮੈਸਟਿਕ ਤੇ ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਆ ਏਅਰ ਇੰਡੀਆ ਵਾਲੀਆਂ ਉਹ ਡਾਇਵਰਟ ਜਿਹੜੀਆਂ ਕਹਿੰਦੇ ਕੀਤੀਆਂ ਗਈਆਂ, ਕਈ ਕੈਂਸਲ ਹੋਈਆਂ ਤੇ ਕਈਆਂ ਨੂੰ ਡਿਫਰੈਂਟ ਲੋਕੇਸ਼ਨ ਦੇ ਉੱਤੇ ਉਤਾਰਿਆ ਗਿਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਆ। ਯੂਐਸ ਦੀ ਐਮਬੈਸੀ ਜਿਹੜੀ ਆ ਉਹਨਾਂ ਨੇ ਦੋਨਾਂ ਮੁਲਕਾਂ ਦੇ ਵਿੱਚ ਟਰੈਵਲ ਐਡਵਾਈਜ਼ਰੀਆਂ ਜਿਹੜੀਆਂ ਉਹ ਜਾਰੀ ਕੀਤੀਆਂ ਆ ਵੀ ਭਾਈ ਜੇ ਤੁਸੀਂ ਟਰੈਵਲ ਕਰਨਾ ਚਾਹੁੰਦੇ ਇਹਨਾਂ ਦੋਨਾਂ ਮੁਲਕਾਂ 'ਚ ਤਾਂ ਇਸ ਟਾਈਮ ਹਾਲਾਤ ਉੱਥੇ
ਜਿਹੜੇ ਉਹ ਚੰਗੇ ਨਹੀਂ ਹੈਗੇ। ਸੋ ਇਸ ਕਰਕੇ ਟਰੈਵਲ ਕਰਨ ਤੋਂ ਤੁਸੀਂ ਥੋੜ੍ਹਾ ਬਹੁਤਾ ਗੁਰੇਜ਼ ਹੀ ਕਰੋ, ਚਾਹੇ ਤੁਸੀਂ ਇੰਡੀਆ ਨੂੰ ਜਾਣਾ ਤੇ ਚਾਹੇ ਤੁਸੀਂ ਪਾਕਿਸਤਾਨ ਨੂੰ ਜਾਣਾ ਆ। ਕਤਰ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਆ ਵੀ ਦੋਨਾਂ ਨੂੰ ਆਪਸ ਦੇ ਵਿੱਚ ਜਿਹੜੇ ਕਮਿਊਨੀਕੇਸ਼ਨ ਚੈਨਲਸ ਆ ਉਹਨਾਂ ਨੂੰ ਓਪਨ ਰੱਖਣਾ ਚਾਹੀਦਾ ਆ। ਹਾਲ ਦੀ ਘੜੀ ਕੋਈ ਆ ਕੇ ਇਹਨਾਂ ਦੇ ਵਿਚਾਰੇ ਕੋਈ ਸਮਝੌਤਾ ਕਰਾਊਗਾ ਕਿ ਨਹੀਂ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। 2019 ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਪਹਿਲਾ ਡਾਇਰੈਕਟ ਕੌਨਫਲਿਕਟ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ ਹੋਇਆ ਹੈਗਾ ਆ। ਜੀ ਬਿਲਕੁਲ। ਤੇ 4 ਸਿੱਖ ਜਿਹੜੇ ਆ ਮਾਰੇ ਗਏ ਆ ਕਸ਼ਮੀਰ ਦੇ ਵਿੱਚ, ਜਿਹੜੇ ਇੱਕ ਗੁਰੂ ਘਰ ਦੇ ਉੱਤੇ ਅਟੈਕ ਹੋਇਆ। ਗੁਰੂ ਘਰ ਦੇ ਗ੍ਰੰਥੀ ਸੀ ਜੋ ਕਿ ਐਕਸ ਆਰਮੀ ਦੇ ਅਫਸਰ ਰਹੇ ਆ, ਅਮਰਜੀਤ ਸਿੰਘ ਤੇ ਇੱਕ ਬੀਬੀ ਰੂਬੀ ਕੌਰ ਤੇ 2 ਹੋਰ ਅਮਰੀਕ ਸਿੰਘ ਤੇ ਰਣਜੀਤ ਸਿੰਘ। ਇਹ ਦੱਸਿਆ ਗਿਆ ਹੈਗਾ, ਕਹਿੰਦੇ ਵੀ ਇਹ ਜਦੋਂ ਸ਼ੈਲਿੰਗ ਹੋਈ ਗੁਰੂ ਘਰ ਦੇ ਉੱਤੇ ਤੇ ਉਸ ਟਾਈਮ ਦੇ ਉੱਤੇ ਉਹਨਾਂ ਦੇ ਘਰ ਵੀ ਲਾਗੇ ਸੀ, ਇੱਕ ਦੀ ਸ਼ੌਪ ਲਾਗੇ ਸੀ ਤੇ ਉਹਦੇ ਨਾਲ 4 ਜਿਹੜੇ ਸਿੱਖ ਆ ਉਹਨਾਂ ਦੀ ਮੌਤ ਹੋ ਗਈ ਹੈਗੀ। ਜੀ, ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਅਮਰੀਕਾ ਦੀਆਂ ਖਬਰਾਂ ਦੇ ਉੱਤੇ ਮਾਰਾਂਗੇ ਜਿਹੜੀ ਉਹ ਨਜ਼ਰ, ਕੀ ਕੁਛ ਜਿਹੜਾ ਉਹ ਚੱਲ ਰਿਹਾ, ਕੀ ਕੁਛ ਇੱਥੇ ਜਿਹੜੀਆਂ ਮੇਨ ਅਹਿਮ ਚੀਜ਼ਾਂ ਚੱਲ ਰਹੀਆਂ ਉਸ ਬਾਰੇ ਜਿਹੜੀ ਉਹ ਕਰਾਂਗੇ ਚਰਚਾ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਤੋਂ ਪਹਿਲਾਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਵੀ ਭਾਰਤ ਵਾਲੀ ਸਾਈਡ ਦੇ ਵਿੱਚ ਖਾਸ ਕਰਕੇ ਜੋ ਅੰਮ੍ਰਿਤਸਰ ਏਅਰਪੋਰਟ ਆ ਤੇ ਚੰਡੀਗੜ੍ਹ ਏਅਰਪੋਰਟ ਆ ਉਹ ਦੋਨੋਂ ਸ਼ਟ ਡਾਊਨ ਕੀਤੇ ਆ। ਕਸ਼ਮੀਰ ਦੇ ਵਿੱਚ ਵੀ ਬਹੁਤ ਸਾਰੀਆਂ ਲੋਕਲ ਫਲਾਈਟਸ ਉਹਨਾਂ ਦੀਆਂ ਜਿਹੜੀਆਂ 200 ਤੋਂ ਵੱਧ ਕੈਂਸਲ ਕੀਤੀਆਂ ਗਈਆਂ ਆ। ਜਿਹੜੀਆਂ ਬਾਹਰਲੇ ਮੁਲਕਾਂ ਤੋਂ ਫਲਾਈਟਸ ਜਾ ਵੀ ਰਹੀਆਂ ਆ ਉਹ ਹੁਣ ਪਾਕਿਸਤਾਨ ਦੇ ਉੱਪਰੋਂ ਫਲਾਈ ਨਹੀਂ ਕਰ ਸਕਦੀਆਂ ਤੇ ਉਹ ਉਹਨਾਂ ਨੂੰ ਲੰਮਾ ਟਾਈਮ ਲੱਗਦਾ ਹੈਗਾ। ਬਹੁਤ ਸਾਰੇ ਲੋਕ ਇੰਡੀਆ ਨੂੰ ਜਾ ਰਹੇ ਹੈਗੇ, ਪਲੀਜ਼ ਉਹ ਚੈੱਕ ਕਰ ਲੈਣ ਬਈ ਤੁਹਾਨੂੰ ਜਿਹੜੀ ਕੋਈ ਪ੍ਰੋਬਲਮ ਨਾ ਆਵੇ। ਕੱਲ ਵੀ ਸਾਨੂੰ ਏਅਰਪੋਰਟ ਤੋਂ ਕਾਲ ਆਈ ਸੀ ਵੀ ਸਾਡੀ ਫਲਾਈਟ ਜਾਣੀ ਸੀ ਅੰਮ੍ਰਿਤਸਰ ਤੇ ਹੁਣ ਉਹ ਪਤਾ ਨਹੀਂ ਹੈਦਰਾਬਾਦ ਲੈ ਕੇ ਚੱਲੇ ਆ, ਫਿਰ ਹੈਦਰਾਬਾਦ ਤੋਂ ਫਿਰ ਗਾਹਾਂ ਪਤਾ ਨਹੀਂ ਕਿੱਦਾਂ ਉਹ ਜਿਹੜੇ ਆ ਪੰਜਾਬ ਪਹੁੰਚਣਗੇ। ਸੋ ਇਹ ਜ਼ਰੂਰ ਸਾਰੇ ਧਿਆਨ ਰੱਖੋ ਜਿਨ੍ਹਾਂ ਨੇ ਪੰਜਾਬ ਵਿਜ਼ਿਟ ਕਰਨ ਜਾਣਾ ਆ, ਪਲੀਜ਼ ਮੇਕ ਸ਼ੋਰ ਕਰ ਲਿਓ ਆਪਣੇ ਆਪਣੇ ਟਰੈਵਲ ਏਜੰਸੀਜ਼ ਨੂੰ ਕਾਲ ਕਰਕੇ ਵੀ ਕੋਈ ਕਿਤੇ ਪ੍ਰੋਬਲਮ ਤਾਂ ਨਹੀਂ ਹੈਗੀ ਜਾਂ ਤੁਹਾਡੀ ਫਲਾਈਟ ਕੈਂਸਲ ਤਾਂ ਨਹੀਂ ਹੋਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਪੋਪ ਬੀਤੇ ਦਿਨੀ ਚੜ੍ਹਾਈ ਕਰ ਗਏ ਸੀ ਉਸ ਤੋਂ ਬਾਅਦ ਦੇ ਵਿੱਚ ਹੁਣ ਨਵਾਂ ਪੋਪ ਜਿਹੜਾ ਚੁਣਿਆ ਜਾਣਾ ਆ। ਉਸ ਦੇ ਲਈ ਜਿਹੜੇ ਸਿਸਟੀਨ ਚੈਪਲ ਆ ਉਸ ਦੇ ਦਰਵਾਜ਼ੇ ਹੁਣ ਬੰਦ ਕਰ ਦਿੱਤੇ ਗਏ ਆ। ਹੁਣ ਇੰਤਜ਼ਾਰ ਰਹੇਗਾ ਚਿੱਟੇ ਧੂਏ ਦਾ। ਅੰਦਰ ਜਿਹੜੇ ਕਹਿੰਦੇ ਵੀ ਪੋਪ ਨੂੰ ਲੈ ਕੇ ਵੋਟ ਜਿਹੜੀ ਉਹ ਕੀਤੀ ਜਾਂਦੀ ਹੁੰਦੀ ਆ। ਜਦੋਂ ਸਰਬਸੰਮਤੀ ਕਿਸੇ ਇੱਕ ਨਾਮ ਦੇ ਉੱਤੇ ਹੋ ਜਾਂਦੀ ਆ ਤਾਂ ਫਿਰ ਉਦੋਂ ਚਿੱਟਾ ਧੂੰਆਂ ਉੱਥੋਂ ਚਿਮਨੀ ਦੇ ਵਿੱਚੋਂ ਛੱਡਿਆ ਜਾਂਦਾ ਤੇ ਫਿਰ ਪਤਾ ਲੱਗਦਾ ਆ ਵੀ ਨਵਾਂ ਪੋਪ ਸਿਲੈਕਟ ਹੋ ਚੁੱਕਾ ਹੈਗਾ ਆ। ਸੋ ਇਸ ਦੇ ਵਿੱਚ ਕਈ ਵਾਰ ਕਈ ਦਿਨਾਂ ਤੋਂ ਹਫ਼ਤਿਆਂ ਤੱਕ ਦਾ ਵੀ ਜਿਹੜਾ ਵਕਤ ਆ ਉਹ ਲੱਗ ਜਾਂਦਾ ਆ। ਰੋਜ਼ਾਨਾ ਜਿਹੜੀ ਕਹਿੰਦੇ ਵੀ ਉਸ ਦੇ ਉੱਤੇ ਜਦੋਂ ਇੱਕ ਨਾਮ ਲਿਆ ਜਾਂਦਾ ਉਸ ਦੇ ਉੱਤੇ ਫਿਰ ਸਹਿਮਤੀ ਦੇ ਲਈ ਵੋਟ ਜਿਹੜੀ ਉਹ ਪੈਂਦੀ ਆ। ਸੋ ਇਹ ਜਿਹੜਾ ਹੁਣ ਇੱਕ ਨਵੀਂ ਕਹਿ ਸਕਦੇ ਵੀ ਇਹਨੂੰ ਕਨਕਲੇਵ ਦਾ ਨਾਮ ਦਿੱਤਾ ਜਾਂਦਾ ਆ ਵੀ ਇਹ ਕਨਕਲੇਵ ਕਹਿੰਦੇ ਵੀ ਉਹ ਸ਼ੁਰੂ ਹੋ ਚੁੱਕਾ ਆ ਤੇ ਜਿਹੜਾ ਇੱਕ ਨਵਾਂ ਪੋਪ ਆ ਉਸ ਨੂੰ ਸਿਲੈਕਟ ਕੀਤਾ ਜਾਂਦਾ ਆ। ਦੁਨੀਆ ਭਰ ਦੇ 133 ਜਿਹੜੇ ਕਾਰਡਿਨਲ ਆ ਉਹਨਾਂ ਨੇ ਹੁਣ ਇੱਕ ਨਵਾਂ ਪੋਪ ਆ ਉਸ ਨੂੰ ਸਿਲੈਕਟ ਕਰਨਾ ਆ। ਬੀਤੇ ਦਿਨਾਂ 'ਚ ਟਰੰਪ ਹੋਣਾ ਨੇ ਆਪਣਾ ਐਜ਼ ਏ ਪੋਪ ਦੀ AI ਦੇ ਨਾਲ ਜਨਰੇਟਡ ਫੋਟੋ ਵੀ ਜਿਹੜੀ ਉਹ ਪੇਸ਼ ਕੀਤੀ ਸੀ ਜਿਸ ਦਾ ਲੋਕਾਂ ਨੇ ਕਾਫੀ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਸੀਗਾ ਵੀ ਤੁਹਾਨੂੰ ਇਦਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ। ਪਰ ਟਰੰਪ ਹੁਣੀ ਕਿੱਥੇ ਸੁਣਦੇ ਆ, ਉਹ ਆਪਣੀ ਮਨ ਦੀ ਜਿਹੜੀ ਉਹ ਜ਼ਰੂਰ ਕਰ ਹੀ ਜਾਂਦੇ ਆ। ਸੋ ਇਹ ਜਿਹੜਾ ਕਨਕਲੇਵ ਹੈਗਾ ਉਹਨਾਂ ਦਾ ਸਿਸਟਾਈਨ ਚੈਪਲ ਆ ਉੱਥੇ ਹੋਣਾ ਆ ਤੇ ਉਹਨਾਂ ਨੇ ਡੋਰ ਕਹਿੰਦੇ ਆਲਰੇਡੀ ਲੌਕ ਕਰ ਦਿੱਤੇ ਆ ਤੇ ਪਹਿਲੀ ਵੋਟ ਅੱਜ ਦੁਪਹਿਰੋਂ ਬਾਅਦ ਪਊਗੀ ਤੇ 2/3 ਮੈਜੋਰਟੀ ਚਾਹੀਦੀ ਆ 89 ਵੋਟਸ ਜਿਹੜੀਆਂ 2-3 ਦਿਨ ਇਹ ਕੰਮ ਕਹਿੰਦੇ ਚੱਲ ਸਕਦਾ ਹੈਗਾ ਤੇ 133 ਕਾਰਡੀਨਲ ਇਲੈਕਟਰਸ ਹੈਗੇ ਆ। ਟੈਕਨੀਕਲੀ ਕਹਿੰਦੇ 135 ਆ। ਦੋ ਜਿਹੜੇ ਆ ਉਹ ਬਿਮਾਰ ਹੈਗੇ 70 ਮੁਲਕਾਂ ਤੋਂ ਆ ਤੇ 115 ਜਿਹੜੇ 48 ਮੁਲਕਾਂ ਤੋਂ ਹੈਗੇ ਆ ਸੀਗੇ 2013 ਦੇ ਵਿੱਚ ਜਦੋਂ ਪਿਛਲੇ ਜਿਹੜੇ ਪੋਪ ਆ ਉਹਨਾਂ ਨੂੰ ਜਿਹੜਾ ਸਿਲੈਕਟ ਕੀਤਾ ਗਿਆ ਸੀ। ਜੀ ਅਗਲੀ ਖਬਰ ਅਮਰੀਕਾ ਦੇ ਵਿੱਚ ਜੇ ਤੁਸੀਂ ਫਲਾਈ ਕਰਨਾ ਰੀਅਲ ਆਈਡੀ ਨੂੰ ਲੈ ਕੇ ਆ ਕਿਉਂਕਿ ਰੀਅਲ ਆਈਡੀ ਅੱਜ ਤੋਂ ਲਾਗੂ ਹੋ ਗਈ ਆ ਪਰ ਜੋ ਆਫੀਸ਼ੀਅਲਸ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਤੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਉਹਨਾਂ ਨੇ ਇਹ ਕਿਹਾ ਵੀ ਜੇ ਅਜੇ ਵੀ ਤੁਸੀਂ ਨਹੀਂ ਰੀਅਲ ਆਈਡੀ ਲਈ ਤੇ ਤੁਸੀਂ ਫਲਾਈ ਕਰ ਸਕਦੇ ਹੈਗੇ ਆ ਪਰ ਤੁਹਾਡੀ ਜਿਹੜੀ ਐਡੀਸ਼ਨਲ ਸਕਰੀਨਿੰਗ ਹੋਊਗੀ। ਸੋ ਕਿਉਂਕਿ ਪ੍ਰੋਬਲਮ ਕੀ ਹੋਈ ਸਾਰੀਆਂ ਸਟੇਟਾਂ ਦੇ ਵਿੱਚ ਲੋਕ ਢਿੱਲੇ ਰਹੇ, ਉਹਨਾਂ ਨੇ ਆਪਣੀਆਂ ਰੀਅਲ ਆਈਡੀ ਜਾਂ ਰੀਅਲ ਆਈਡੀ ਲਾਇਸੈਂਸ ਨਹੀਂ ਬਣਾਇਆ ਤੇ ਉਹ ਹੁਣ ਲਾਈਨਾਂ ਇੰਨੀਆਂ ਲੱਗ ਗਈਆਂ ਤੇ ਟਾਈਮ ਬਹੁਤ ਲੱਗ ਰਿਹਾ ਸੀ। ਸੋ ਇਹਨੂੰ ਦੇਖਦੇ ਹੋਏ ਜੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ ਉਹਨਾਂ ਨੇ ਕਿਹਾ ਵੀ ਜੇ ਤੁਹਾਡੇ ਕੋਲ ਪੁਰਾਣਾ ਲਾਇਸੈਂਸ ਦੀ ਕਾਪੀ ਜਾਂ ਆਈਡੀ ਦੀ ਕਾਪੀ ਹੈਗੀ ਆ ਅਸੀਂ ਐਕਸੈਪਟ ਕਰਾਂਗੇ ਪਰ ਤੁਹਾਡੀ ਜਿਹੜੀ ਸਕਰੀਨਿੰਗ ਆ ਉਹ ਜ਼ਿਆਦਾ ਹੋਊਗੀ ਚੈੱਕ ਕਰਨ ਦੇ ਲਈ ਤਾਂ ਕਿ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਸੋ ਪਰ ਅਲਟੀਮੇਟਲੀ ਕਹਿੰਦੇ ਵੀ ਰੀਅਲ ਆਈਡੀ ਸਾਰਿਆਂ ਨੂੰ ਬਣਾ ਲੈਣੀ ਚਾਹੀਦੀ ਹੈ ਜੀ। ਅੱਜ ਉਦਾਂ ਕੱਲ ਜਿਹੜੇ ਸੈਕਟਰੀ ਆਫ ਡਿਪਾਰਟਮੈਂਟ ਆਫ ਹੋਮਲੈਂਡ ਦੇ ਜਿਹੜੇ ਸਕੱਤਰ ਕ੍ਰਿਸਟੀ ਨਿਯਮ ਆ ਉਹਨਾਂ ਨੇ ਕਿਹਾ ਸੀਗਾ ਵੀ
ਜੇ ਤੁਹਾਡੇ ਕੋਲ ਨਹੀਂ ਵੀ ਹੈਗੀ ਤਾਂ ਤੁਸੀਂ ਟਰੈਵਲ ਕਰ ਸਕੋਗੇ। ਉਹਨਾਂ ਨੇ ਤਰੀਕ ਨਹੀਂ ਕੋਈ ਵੀ ਦੱਸੀ ਵੀ ਕਦੋਂ ਤੱਕ, ਪਰ ਕਹਿੰਦੇ ਵੀ ਤੁਹਾਨੂੰ ਉਸ ਦੇ ਵਿੱਚ ਐਡੀਸ਼ਨਲ ਸਕਰੀਨਿੰਗ ਦਾ ਸਾਹਮਣਾ ਕਰਨਾ ਜਿਹੜਾ ਉਹ ਪਵੇਗਾ। ਬਹੁਤ ਸਾਰੇ ਲੋਕਾਂ ਦੇ ਕੋਲ, ਜਿੱਦਾਂ ਤੁਸੀਂ ਦੱਸਿਆ ਵੀ ਪਾਸਪੋਰਟ ਤੱਕ ਵੀ ਜਿਹੜਾ ਉਹ ਨਹੀਂ ਹੈਗਾ। ਬਹੁਤ ਸਾਰੇ ਜਿਹੜੇ ਸੂਬਿਆਂ ਦੇ ਅਜਿਹੇ ਲੋਕ ਆ, ਉਹਨਾਂ ਜਿਹੜੇ ਜਾਂਦੇ ਹੀ ਨਹੀਂ ਕਦੀ ਮੁਲਕ ਤੋਂ ਬਾਹਰ, ਉਦੋਂ ਕਹਿੰਦੇ ਵੀ ਅਸੀਂ ਪਾਸਪੋਰਟ ਬਣਾ ਕੇ ਕਰਨਾ ਹੀ ਕੀ ਆ। ਉਹ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਸ ਦੇ ਆਧਾਰ ਦੇ ਉੱਤੇ ਹੀ ਅਮਰੀਕਾ ਦੇ ਇਨਸਾਈਡ ਟਰੈਵਲ ਕਰਦੇ ਰਹਿੰਦੇ ਆ। ਸੋ ਜਿਹੜੀ ਰੀਅਲ ਆਈਡੀ ਹੁੰਦੀ ਉਹਦੇ ਵਿੱਚ ਤਾਰਾ ਲੱਗਾ ਹੁੰਦਾ ਆ। ਹਰ ਇੱਕ ਸੂਬੇ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਹੁੰਦਾ। ਜਿੱਦਾਂ ਹੁਣ ਕੈਲੀਫੋਰਨੀਆ ਦੇ ਵਿੱਚ ਰੀਅਲ ਆਈਡੀ ਦੇ ਭਾਲੂ ਦੇ ਵਿਚਾਲੇ ਜਿਹੜਾ ਉਹ ਤਾਰਾ ਆ, ਰਿੱਛ ਦੇ ਵਿਚਾਲੇ ਜਿਹੜਾ ਉਹ ਤਾਰਾ ਆ। ਹੋਰ ਸਟੇਟਸ ਦੇ ਵਿੱਚ ਡਿਫਰੈਂਟ ਸਟਾਈਲ ਦਾ ਜਿਹੜਾ ਉਹ ਹੋ ਸਕਦਾ ਆ। ਸੋ ਉਹ ਕਹਿੰਦੇ ਵੀ ਇੱਕ ਤਰੀਕੇ ਦੇ ਨਾਲ ਦਰਸਾਉਂਦੀ ਆ ਵੀ ਤੁਹਾਡੀ ਰੀਅਲ ਆਈਡੀ ਆ ਕਿ ਡਿਫਰੈਂਟ ਆ। ਜੇ ਤੁਹਾਡੇ ਕੋਲ ਆਲਰੇਡੀ ਰੀਅਲ ਆਈਡੀ ਹੈਗੀ ਆ, ਫਿਰ ਤੁਹਾਨੂੰ ਕਿਸੇ ਤਰੀਕੇ ਦੀ ਘਬਰਾਉਣ ਦੀ ਜਿਹੜੀ ਉਹ ਲੋੜ ਨਹੀਂ ਆ। ਉਸ ਨੂੰ ਤੁਸੀਂ ਲੈ ਕੇ ਜਾਓ, ਜਿੱਦਾਂ ਰੈਗੂਲਰ ਪਹਿਲਾਂ ਟਰੈਵਲ ਕਰਦੇ ਸੀ। ਡੋਮੈਸਟਿਕਲੀ ਆਪਾਂ ਗੱਲ ਕਰ ਰਹੇ ਆ ਵੀ ਉਹਦੇ ਵਿੱਚ ਜੇ ਤੁਸੀਂ ਫਲਾਈ ਕਰਨਾ ਆ ਤਾਂ ਉਸ ਆਈਡੀ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਆ। ਹਾਂ, ਜੇ ਤੁਹਾਡੇ ਕੋਲ ਰੀਅਲ ਆਈਡੀ ਨਹੀਂ ਹੈਗੀ ਤਾਂ ਮੇਕ ਸ਼ੋਰ ਕਰੋ। ਅੱਗੇ ਤੁਸੀਂ ਟਰੈਵਲ ਕਰ ਸਕਦੇ ਹੁੰਦੇ ਸੀ ਰੈਗੂਲਰ ਆਈਡੀ ਦੇ ਉੱਤੇ, ਡਰਾਈਵਿੰਗ ਲਾਇਸੈਂਸ ਜਾਂ ਸਟੇਟ ਆਈਡੀ ਦੇ ਉੱਤੇ ਵੀ, ਪਰ ਹੁਣ ਕਹਿੰਦੇ ਵੀ ਜਿਹੜੇ ਕੱਲ ਕ੍ਰਿਸਟੀ ਨਿਯਮ ਦੇ ਬਿਆਨ ਦੀ ਮੰਨੀਏ ਤਾਂ ਉਹ ਕਹਿੰਦੇ ਵੀ ਤੁਸੀਂ ਕਰ ਸਕੋਗੇ ਟਰੈਵਲ ਥੋੜੇ ਸਮੇਂ ਦੇ ਲਈ ਹੋਰ, ਪਰ ਇਹ ਆ ਵੀ ਤੁਹਾਨੂੰ ਐਡੀਸ਼ਨਲ ਸਕਰੀਨਿੰਗ ਦਾ ਸਾਹਮਣਾ ਕਰਨਾ ਪਊਗਾ। ਪਰ ਇਹ ਚਾਹੁੰਦੇ ਆ ਵੀ ਜਿਹੜੀ ਰੀਅਲ ਆਈਡੀ ਆ ਉਹ ਤੁਸੀਂ ਸਾਰੇ ਜਾਣੇ ਬਣਵਾ ਲਓ। 2005 ਦੇ ਵਿੱਚ ਰੀਅਲ ਆਈਡੀ ਨੂੰ ਲੈ ਕੇ ਕਾਨੂੰਨ ਪਾਸ ਹੋਇਆ ਸੀ ਤੇ ਆਪਾਂ 2025 ਚ ਹਰਜੋਤ ਸਿੰਘ ਜੀ ਪਹੁੰਚ ਚੁੱਕੇ ਆ। 20 ਸਾਲ ਹੋ ਗਏ ਆ, ਪਰ ਅਜੇ ਵੀ ਸਾਰੇ ਲੋਕ ਰੀਅਲ ਆਈਡੀ ਨੂੰ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ, ਨਾਕਾਮਯਾਬ ਰਹੇ ਨੇ। ਬੀਤੇ ਕੁਛ ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ ਲਾਈਨਾਂ ਕਤਾਰਾਂ ਜਿਹੜੀਆਂ ਲੰਬੀਆਂ ਜਿਹੜੀਆਂ ਲੱਗੀਆਂ। ਵੀਕਐਂਡ ਦੇ ਉੱਤੇ ਵੀ ਕਈ DMV ਜਿਹੜੇ ਉਹ ਖੋਲੇ ਗਏ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀਆਂ ਰੀਅਲ ਆਈਡੀਜ਼ ਐਪਲੀਕੇਸ਼ਨਸ ਆ ਉਹਨਾਂ ਨੂੰ ਪ੍ਰੋਸੈਸ ਕੀਤਾ ਜਾ ਸਕੇ। ਪਰ ਉਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਤੇ ਕਹਿ ਸਕਦੇ ਹਾਂ ਵੀ ਲੇਟ ਲਤੀਫੀ ਦਾ ਜਿਹੜਾ ਉਹ ਸਾਹਮਣਾ ਜਿਹੜਾ ਉਹ ਕਰਨਾ ਪਿਆ ਆ। ਸੋ ਰੀਅਲ ਆਈਡੀ ਨੇ ਲੱਗੇ ਚੰਗੇ ਜਿਹੜੇ ਲੋਕ ਆ ਅਮਰੀਕਾ ਦੇ ਵਿੱਚ ਕਮਲਾਏ ਪਏ ਸੀਗੇ, ਪਰ ਇਹ ਵੀ ਹੁਣ ਥੋੜੀ ਜਿਹੀ ਰਾਹਤ ਕ੍ਰਿਸਟੀ ਨਿਯਮ ਹੋਣਾ ਨੇ ਜ਼ਰੂਰ ਦਿੱਤੀ ਆ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਰੀਅਲ ਆਈਡੀ ਨਹੀਂ ਬਣਾਉਣੀ ਹੈਗੀ। ਰੀਅਲ ਆਈਡੀ ਦੇ ਲਈ ਹਰਜੋਤ ਸਿੰਘ ਜੀ, ਜਿੱਥੇ ਤੁਹਾਨੂੰ 2 ਐਡਰੈਸ ਪ੍ਰੂਫ ਦੇ ਨਾਲ ਤੁਹਾਡਾ ਇਮੀਗ੍ਰੇਸ਼ਨ ਸਟੇਟਸ, ਜੇ ਸਿਟੀਜ਼ਨ ਹੋ, ਬਰਥ ਦੇ ਨਾਲ ਆ, ਨੈਚੁਰਲਾਈਜ਼ਡ ਆ, ਵੀਜ਼ੇ ਦਾ ਕੀ ਸਟੇਟਸ ਆ, ਕੀ ਵਰਕ ਪਰਮਿਟ ਤੇ ਆ, ਅਸਾਈਲਮ ਸੀਕਰ ਆ, ਬੇਸਿਕਲੀ ਉਦਾਂ ਦੇ ਜਿਹੜੇ ਡਾਕੂਮੈਂਟਸ ਤੁਹਾਨੂੰ ਨਾਲ ਜਿਹੜਾ ਆ ਉਹ ਲਾਉਣੇ ਪੈਂਦੇ ਆ ਤਾਂ ਜੋ ਉਹ ਇੱਕ ਐਡੀਸ਼ਨਲ ਫੀਚਰ ਜਿਹੜਾ ਰੀਅਲ ਆਈਡੀ ਦੇ ਵਿੱਚ ਹੈਗਾ। ਅੱਗੇ ਤਾਂ ਹੁੰਦਾ ਸੀ ਤੁਸੀਂ ਇੱਥੇ ਰਹਿੰਦੇ ਆ, ਤੁਹਾਡਾ ਐਡਰੈਸ ਆ ਤੇ ਆ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਜਾਂ ਸਟੇਟ ਆਈਡੀ ਆ, ਪਰ ਉਹਦੇ ਵਿੱਚ ਹੁਣ ਤੁਹਾਡੇ ਇੱਕ ਹਿਸਾਬ ਦੇ ਨਾਲ ਗ੍ਰੀਨ ਕਾਰਡ ਹੋਲਡਰ, ਸਿਟੀਜ਼ਨਸ਼ਿਪ ਜਾਂ ਕਿਹੜੇ ਸਟੇਟਸ ਤੇ ਤੁਸੀਂ ਹੈਗੇ ਆ ਉਸ ਨੂੰ ਵੀ ਨਾਲ ਇਨਕਲੂਡ ਜਿਹੜਾ ਉਹ ਕੀਤਾ ਜਾਂਦਾ ਹੈਗਾ ਆ। ਇੱਕ ਵਕਤ ਹੁੰਦਾ ਸੀ ਹਰਜੋਤ ਸਿੰਘ ਜੀ ਜਦੋਂ ਸੋਸ਼ਲ ਸਿਕਿਉਰਿਟੀ ਦੇ ਆਫਿਸ ਤੇ DMV ਦਾ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਸੀ ਹੁੰਦਾ। ਹੁਣ ਬਹੁਤ ਸਾਰੇ ਲੋਕਾਂ ਨੂੰ ਤੇ ਇਸ ਗੱਲੋਂ ਵੀ ਖੱਜਲ ਬਹੁਤ ਹੋਣਾ ਪੈਂਦਾ ਆ ਵੀ ਸੋਸ਼ਲ ਸਿਕਿਉਰਿਟੀ ਦੇ ਉੱਤੇ ਨਾਮ ਵੱਖਰਾ ਆ ਜਾਂ ਜਿਹੜੇ ਦੂਜੇ ਥਾਂ ਦੇ ਉੱਤੇ ਨਾਮ ਵੱਖਰਾ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹਦੇ ਨਾਲ ਲੋਕਾਂ ਨੂੰ ਕਈ ਗੇੜੇ ਜਿਹੜੇ ਆ DMV ਦੇ, SSN ਦੇ, ਸੋਸ਼ਲ ਸਿਕਿਉਰਿਟੀ ਆਫਿਸਿਸ ਦੇ ਮਾਰਨੇ ਪੈਂਦੇ ਆ। ਤੇ ਸਭ ਨੂੰ ਹੀ ਪਤਾ ਆ ਵੀ ਜਦੋਂ ਉੱਥੇ ਬੰਦਾ ਗੇੜਿਆਂ ਦੇ ਵਿੱਚ ਲੱਗ ਜਾਂਦਾ ਆ ਤਾਂ ਸਮਾਂ ਬਹੁਤ ਜ਼ਿਆਦਾ ਜਿਹੜਾ ਉਹ ਲੱਗ ਜਾਂਦਾ ਆ। ਪਰ ਇਹ ਆ ਵੀ ਰੀਅਲ ਆਈਡੀ ਨੇ ਇਸ ਟਾਈਮ ਜ਼ਰੂਰ ਲੋਕਾਂ ਨੂੰ ਕਹਿ ਲਓ ਵੀ ਕਮਲਾਇਆ ਪਿਆ ਆ। ਤੇ ਉਮੀਦ ਕਰਦੇ ਆ ਵੀ ਭਾਈ ਜਦੋਂ ਵੀ ਤੁਹਾਡੀ ਅਪੁਆਇੰਟਮੈਂਟਸ ਆ ਜਾਂ ਜਿੱਦੋਂ ਵੀ ਹੈਗੇ ਆ ਤੁਸੀਂ ਉਸ ਨੂੰ ਬਣਵਾ ਲਓ ਤਾਂ ਜੋ ਇਦਾਂ ਦੀਆਂ ਖੱਜਲ ਖਵਾਰੀਆਂ ਤੋਂ ਇਵੈਂਚੁਅਲੀ ਬਚ ਸਕੋ। ਜੀ, ਅਗਲੀ ਖਬਰ ਅੱਜ ਦੀ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਹੈ ਵੀ 14 ਦੇ ਕਰੀਬ ਜਿਹੜੇ ਨਿਊਜ਼ ਆਊਟਲੈਟਸ ਹੈਗੀਆਂ, ਨਿਊਜ਼ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਜੱਜ ਨੂੰ ਇਹ ਪੁੱਛਿਆ ਕਿ ਜਿਹੜੀ ਅਲਬਰੇਗੋ ਗਾਰਸੀਆ ਦਾ ਕੇਸ ਹੈਗਾ ਆ ਉਸ ਦੀਆਂ ਜਿਹੜੀਆਂ ਫਾਈਲਿੰਗਸ ਆ ਉਹਨਾਂ ਨੂੰ ਅਨਸੀਲ ਕੀਤਾ ਜਾਵੇ। ਕਹਿੰਦੇ ਵੀ ਇਹ ਇੱਕ ਬਹੁਤ ਵੱਡਾ ਕੁਐਸਚਨ ਆ ਸੈਪਰੇਸ਼ਨ ਆਫ ਪਾਵਰ, ਸਿਵਲ ਲਿਬਰਟੀ ਤੇ ਫੋਰਨ ਰਿਲੇਸ਼ਨ ਦਾ। ਹੁਣ ਦੂਜੇ ਮੁਲਕ ਦੇ ਵਿੱਚ ਚੱਕ ਕੇ ਤੁਸੀਂ ਉਹ ਬੰਦਾ ਸਿੱਟਦਾ ਜੇ ਖੁਦ ਜਿਹੜਾ ਐਡਮਿਨਿਸਟ੍ਰੇਸ਼ਨ ਮੰਨ ਰਿਹਾ ਵੀ ਨਹੀਂ ਉਹ ਹੁਣ ਟੈਰਰਿਸਟ ਨਹੀਂ ਹੈ, ਜਦੋਂ ਕਿ ਤੁਸੀਂ ਪਹਿਲਾਂ ਕਹਿ ਰਹੇ ਸੀ। 14 ਦੇ ਕਰੀਬ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨਸ ਜਿਨ੍ਹਾਂ 'ਚ ਵਾਸ਼ਿੰਗਟਨ ਪੋਸਟ ਵੀ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਇਹ ਸਾਰੇ ਜਿਹੜੇ ਡਾਕੂਮੈਂਟ ਆ ਓਪਨ ਕੀਤੇ ਜਾਣ ਤਾਂ ਕਿ ਜਿਹੜੇ ਅਮਰੀਕਨ ਲੋਕ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀ ਚਾਰਜਸ ਲਾਏ ਸੀ, ਕਿਹੜੇ ਚਾਰਜਸ ਜਿਹੜੇ ਆ
ਉਹ ਝੂਠੇ ਸੀਗੇ। ਬਾਰ-ਬਾਰ ਜੋ ਜੱਜਸ ਦੇ ਆਰਡਰ ਕਰਨ ਤੋਂ ਬਾਅਦ ਵੀ ਜਿਹੜਾ ਗਰਸੀਆ ਆ ਉਸ ਨੂੰ ਵਾਪਸ ਅਮਰੀਕਾ ਨਹੀਂ ਲਿਜਾਇਆ ਜਾ ਰਿਹਾ। ਹਾਲਾਂਕਿ ਕੱਲ ਇੱਕ ਰਿਪੋਰਟ ਆਈ ਸੀ ਕਿ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣੀ ਸੈਲਵਾਡੋਰ ਦੇ ਪ੍ਰੈਜ਼ੀਡੈਂਟ ਦੇ ਨਾਲ ਇਸ ਬਾਰੇ ਗੱਲਬਾਤ ਕਰ ਰਹੇ ਹੈਗੇ ਆ। ਤੇ ਜਿਹੜੇ ਫੈਡਰਲ ਜੱਜਸ ਆ ਉਹ ਕਿਸ ਤਰ੍ਹਾਂ ਤੇ ਅਪੀਲ ਕੋਰਟਸ, ਸੁਪਰੀਮ ਕੋਰਟ ਇਹ ਕਿਸ ਤਰ੍ਹਾਂ ਇਸ ਇਸ਼ੂ ਦੇ ਉੱਤੇ ਵਰਕਆਊਟ ਕਰੂਗੀ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਇਹ ਰੌਲਾ ਬਹੁਤ ਪੈ ਰਿਹਾ ਵੀ ਹਾਂ ਇਹ ਫਾਈਲਿੰਗ ਜਿਹੜੀ ਆ ਓਪਨ ਹੋਣੀ ਚਾਹੀਦੀ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਐਬਰੈਗੋ ਗਾਰਸੀਆ ਜੋ 29 ਸਾਲਾਂ ਦਾ ਆ ਉਹ ਯੂਐਸ ਦੇ ਵਿੱਚ ਇਲੀਗਲੀ ਐਂਟਰ ਹੋਇਆ ਸੀ 2011 ਦੇ ਵਿੱਚ। ਜਦੋਂ ਬਾਰੀਓ 18 ਗੈਂਗ ਜੋ ਐਲ ਸੈਲਵਾਡੋਰ ਦੇ ਵਿੱਚ ਆ ਉਹਨਾਂ ਨੇ ਉਸ ਨੂੰ ਰਿਕਰੂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਜੇ ਨਾ ਉਹ ਜੁਆਇਨ ਕਰੇ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਤੋਂ ਬਾਅਦ ਜਿਹੜਾ ਆ ਉਸਨੇ 2019 ਚ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਇਹ ਜਿਹੜੀ ਸਾਰੀ ਟੈਸਟੀਮੋਨੀ ਦਿੱਤੀ ਸੀ। ਬਾਅਦ ਚੋਂ ਜੈਨੀਫਰ ਸੂਰਾ ਨਾਮ ਦੀ ਬੀਬੀ ਦੇ ਨਾਲ ਵਿਆਹ ਕਰਾ ਲਿਆ ਤੇ 3 ਬੱਚੇ ਉਹਦੇ ਜਿਹੜੇ ਹੈਗੇ ਆ ਤੇ ਬੱਚਿਆਂ ਦੇ ਵੀ ਸਿਟੀਜ਼ਨ ਯੂਐਸ ਸਿਟੀਜ਼ਨ ਆ ਤੇ ਉਹਦੀ ਵਾਈਫ ਵੀ ਜਿਹੜੀ ਆ ਉਹ ਯੂਐਸ ਦੀ ਸਿਟੀਜ਼ਨ ਹੈਗੀ ਜੀ। ਇੱਕ ਜਿਹੜੀ ਖਬਰ ਹਰਜੋਤ ਸਿੰਘ ਜੀ ਓਕਲਾਹੋਮਾ ਦੀ ਸਿਟੀ ਤੋਂ ਆ ਰਹੀ ਸੀ ਜਿੱਥੇ ਇੱਕ ਪਰਿਵਾਰ ਨੂੰ ਆਈਸ ਏਜੰਟਸ ਨੇ, ਆਈਸ ਦੀ ਰੇਡ ਨੇ ਕਹਿੰਦੇ ਵੀ ਪੂਰੀ ਤਰ੍ਹਾਂ ਟਰਾਮਾਟਾਈਜ਼ ਕਰ ਦਿੱਤਾ। ਇਸ ਪਰਿਵਾਰ ਦੇ ਵਿੱਚ ਬੀਬੀਆਂ ਰਹਿੰਦੀਆਂ ਸੀ, ਇੱਕ ਬੀਬੀ ਸੀ ਤੇ ਨਾਲ ਉਸ ਦੀਆਂ ਜਿਹੜੀਆਂ ਲੜਕੀਆਂ ਰਹਿੰਦੀਆਂ ਸੀਗੀਆਂ, ਕੁੜੀਆਂ ਰਹਿੰਦੀਆਂ ਸੀ। ਰਾਤ ਦਾ ਵਕਤ ਸੀ ਤੇ ਕਹਿੰਦੇ ਆਈਸ ਵਾਲੇ ਦਰਵਾਜ਼ਾ ਭੰਨ ਕੇ ਜਿਹੜੇ ਉਹ ਅੰਦਰ ਆ ਗਏ। ਉਹ ਰੋਂਦੀ ਕਰਲਾਉਂਦੀ ਜਿਹੜੀ ਉਹ ਦੱਸ ਰਹੀ ਸੀ, ਕਹਿੰਦੇ ਵੀ ਸਾਨੂੰ ਸਮਝ ਨਹੀਂ ਸੀ ਆ ਰਹੀ ਵੀ ਸਾਡੇ ਨਾਲ ਬਣ ਕੀ ਜਿਹੜਾ ਹੋ ਗਿਆ ਹੈਗਾ ਆ। ਮਰੀਸਾ ਇਸ ਬੀਬੀ ਦਾ ਨਾਮ ਆ, ਉਹ ਬੱਚਿਆਂ ਦੀ ਜਿਹੜੀ ਮਾਂ ਆ ਉਸਨੇ ਕੀਤਾ। ਉਹਨੇ ਦੱਸਿਆ ਵੀ ਜਿਹੜੇ ਲੋਕ ਰੇਡ ਮਾਰਨ ਲਈ ਆਏ ਉਹ ਕਹਿੰਦੇ ਵੀ ਅਸੀਂ ਫੈਡਰਲ ਏਜੰਟਸ ਆ, ਯੂਐਸ ਮਾਰਸ਼ਲ, ਆਈਸ ਤੇ FBI ਦੇ ਨਾਲ ਸੰਬੰਧਿਤ ਹੈਗੇ ਆ। ਉਹ ਕਹਿੰਦੇ ਵੀ ਤੁਸੀਂ ਫੜਨ ਕਿਹਨੂੰ ਆਏ ਆ, ਚੱਕਰ ਕੀ ਜਿਹੜਾ ਉਹ ਚੱਲ ਰਿਹਾ ਆ। ਜਿਹੜੇ ਏਜੰਟਸ ਆ ਉਹਨਾਂ ਦੇ ਕੋਲ ਉਸ ਘਰ ਦਾ ਸਰਚ ਵਾਰੰਟ ਜਿਹੜਾ ਉਹ ਸੀਗਾ, ਪਰ ਜਿਨ੍ਹਾਂ ਦੇ ਨਾਮ ਲਿਖੇ ਸੀਗੇ ਉਹ ਉਸ ਥਾਂ ਦੇ ਉੱਤੇ ਰਹਿੰਦੇ ਨਹੀਂ ਸੀਗੇ। ਕੁਝ ਸਮਾਂ ਪਹਿਲਾਂ ਹੀ ਇਹ ਜਿਹੜੀ ਬੀਬੀ ਤੇ ਉਸ ਦੀਆਂ ਜਿਹੜੀਆਂ ਬੇਟੀਆਂ ਆ ਉਹ ਉੱਥੇ ਜਿੰਨਾ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਸੀ, ਜਿਹੜੇ ਪਹਿਲਾਂ ਬੰਦੇ ਰਹਿੰਦੇ ਸੀ ਉਹ ਉਸ ਘਰ ਨੂੰ ਛੱਡ ਕੇ ਜਾ ਚੁੱਕੇ ਸੀਗੇ। ਇਹ ਸਿਟੀਜ਼ਨ ਸੀਗੇ ਚਾਰੇ ਦੇ ਚਾਰੇ, ਪਰ ਕਹਿੰਦੇ ਫਿਰ ਵੀ ਸਾਡੇ ਨਾਲ ਇਸ ਤਰੀਕੇ ਦਾ ਜਿਹੜਾ ਉਹ ਧੱਕਾ ਜਿਹੜਾ ਉਹ ਹੋ ਗਿਆ। ਲੋਕਾਂ ਨੇ ਇਸ ਚੀਜ਼ ਦਾ ਖਾਸਾ ਜਿਹੜਾ ਓਕਲਾਹੋਮਾ ਦੇ ਵਿੱਚ ਸ਼ਹਿਰ ਦੇ ਵਿੱਚ ਇਸ ਦਾ ਬੁਰਾ ਮਨਾਇਆ। ਕਹਿੰਦੇ ਵੀ ਇੱਕ ਘਰ ਦੇ ਵਿੱਚ ਜਿੱਥੇ ਉਹਨਾਂ ਨੇ ਨਵਾਂ ਫਰੈਸ਼ ਸਟਾਰਟ ਕਰਨਾ ਸੀ ਉਹ ਨਾਈਟਮੇਅਰ ਦੇ ਤੌਰ ਦੇ ਵਿੱਚ ਉਹ ਬਦਲ ਗਿਆ। ਘਰ ਦੇ ਵਿੱਚ ਰੇਡ ਮਾਰੀ, ਫੋਨ, ਲੈਪਟਾਪ, ਸੇਵਿੰਗਸ ਜੋ ਕੁਝ ਵੀ ਸੀਗਾ ਉਹ ਸਾਰਾ ਕੁਝ ਕਹਿੰਦੇ ਵੀ ਜ਼ਬਤ ਕਰਕੇ ਇਹ ਜਿਹੜੇ ਏਜੰਟਸ ਆ ਆਪਣੇ ਨਾਲ ਲੈ ਗਏ ਆ। ਬਾਅਦ ਦੇ ਵਿੱਚ ਆਈਸ ਵਾਲਿਆਂ ਨੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਮੰਨਿਆ ਹਾਂ ਸਾਡੇ ਕੋਲੋਂ ਗਲਤੀ ਹੋ ਗਈ ਆ। ਇਹ ਪਹਿਲੀ ਵਾਰ ਅਜਿਹਾ ਨਹੀਂ ਹੋਇਆ ਵੀ ਕਿਸੇ ਇੱਕ ਸਿਟੀਜ਼ਨ ਨੂੰ ਜਾਂ ਸਿਟੀਜ਼ਨ ਦੇ ਪਰਿਵਾਰ ਨੂੰ ਜਾਂ ਗਲਤ ਥਾਂ ਦੇ ਉੱਤੇ ਜਿਹੜਾ ਉਹ ਪਹੁੰਚ ਕੇ ਜਾਂ ਗਲਤ ਲੋਕਾਂ ਦੇ ਪਿੱਛੇ ਜਿਹੜਾ ਉਹ ਜਾ ਕੇ ਉਹਨਾਂ ਨੇ ਡਿਟੇਨ ਜਾਂ ਇਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਿਹੜਾ ਉਹ ਹੋਵੇ। ਸੋ ਕਹਿੰਦੇ ਵੀ ਲੋਕਾਂ ਨੇ ਬਾਅਦ ਦੇ ਵਿੱਚ ਇਸ ਬੀਬੀ ਨੂੰ ਕਿਹਾ ਵੀ ਤੈਨੂੰ ਜਿੱਦਾਂ ਦੀ ਵੀ ਮਦਦ ਚਾਹੀਦੀ ਆ ਉਹ ਅਸੀਂ ਮਦਦ ਕਰਨ ਦੇ ਲਈ ਤਿਆਰ ਹਾਂ। ਉਹ ਕਹਿੰਦੇ ਵੀ ਇਸ ਟਾਈਮ ਸਾਨੂੰ ਕਿਸੇ ਵੀ ਤਰੀਕੇ ਦੀ ਮੋਨੀਟਰੀ ਜਿਹੜੀ ਆ ਉਹ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਕਹਿੰਦੇ ਵੀ ਰੈਂਟ ਕੀਤਾ ਸੀਗਾ ਇਹ ਘਰ। ਜਿਹੜੇ ਹਰਜੋਤ ਸਿੰਘ ਜੀ ਦੱਸਿਆ ਗਿਆ ਵੀ ਉਸ ਸਰਚ ਵਾਰੰਟ ਦੇ ਉੱਤੇ ਜਿਨ੍ਹਾਂ 4 ਜਾਣਿਆਂ ਦੇ ਨਾਮ ਸੀਗੇ ਉਹ ਪਹਿਲਾਂ ਉੱਥੇ ਰਹਿੰਦੇ ਸੀਗੇ, ਹੁਣ ਉੱਥੇ ਨਹੀਂ ਸੀ ਰਹਿੰਦੇ, ਪਰ ਇਹਨਾਂ ਦੇ ਕੋਲ ਤਾਜ਼ਾ ਜਾਣਕਾਰੀ ਨਾ ਹੋਣ ਕਰਕੇ ਇਸ ਪਰਿਵਾਰ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਘੜੀਸਿਆ। ਕਹਿੰਦੇ ਵੀ ਰਾਤ ਨੂੰ ਸੀਗੇ, ਸਭ ਨੂੰ ਪਤਾ ਵੀ ਲੋਕ ਕਿਸ ਤਰੀਕੇ ਦੇ ਨਾਲ ਰਾਤ ਨੂੰ ਰਿਲੈਕਸ ਹੋ ਕੇ ਜਿਹੜੇ ਉਹ ਸੁੱਤੇ ਹੁੰਦੇ ਆ ਤੇ ਅਚਨਚੇਤ ਜਦੋਂ ਦਰਵਾਜ਼ਾ ਭੰਨ ਕੇ ਕੋਈ ਬੰਦਾ ਅੰਦਰ ਆ ਜਾਏ ਜਾਂ ਉਹਨੂੰ ਦਰਵਾਜ਼ਾ ਖੜਕਾਉਣ ਲੱਗ ਜਾਏ, ਤੋੜਨ ਜਣਾ ਲੱਗ ਜਾਣ ਤਾਂ ਫਿਰ ਉੱਥੇ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਣਦਾ ਹੈ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਅਸੀਂ ਉੱਥੇ ਸੀਗੇ, ਮੇਰੇ ਘਰ ਵਾਲੇ ਨੇ ਵੀ ਕਦੀ ਮੇਰੇ ਬੱਚੀਆਂ ਨੂੰ ਉਦਾਂ ਨਹੀਂ ਸੀ ਦੇਖਿਆ ਜੋ ਕਿ ਉਸ ਟਾਈਮ ਨਾਈਟ ਸੂਟਸ ਦੇ ਵਿੱਚ ਜਾਂ ਕਹਿੰਦੇ ਵੀ ਅੰਡਰ ਗਾਰਮੈਂਟਸ ਦੇ ਵਿੱਚ ਸੌ ਰਹੀਆਂ ਸੀ। ਜਿਸ ਤਰੀਕੇ ਦੇ ਨਾਲ ਉਹ ਰਾਤ ਦੇ ਧੁੱਪ ਹਨੇਰੇ ਚ ਆ ਕੇ ਉਹਨਾਂ ਨੇ ਇਹ ਜਿਹੜੀ ਰੇਡ ਆ ਉਹ ਮਾਰੀ ਆ। ਤੇ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਇਸ ਟਾਈਮ ਹਿੱਲ ਚੁੱਕੇ ਆ, ਅੰਦਰੋਂ ਜਿਹੜੇ ਉਹ ਹਿੱਲ ਚੁੱਕੇ ਆ ਜੋ ਸਿਚੁਏਸ਼ਨ ਸਾਡੇ ਨਾਲ ਵਾਪਰੀ ਆ। ਇਹ 29 ਅਪ੍ਰੈਲ ਨੂੰ ਹਰਜੋਤ ਸਿੰਘ ਜੀ ਓਕਲਾਹੋਮਾ ਸਿਟੀ ਦੇ ਇੱਕ ਸਬਅਰਬ ਦੇ ਵਿੱਚ ਆਈਸ
FBI ਨੇ ਮਿਲ ਕੇ ਜਿਹੜੀ ਆ ਇਹਨਾਂ ਦੇ ਘਰੇ ਜਿਹੜਾ ਉਹ ਛਾਪਾ ਮਾਰਿਆ, ਜਿੱਥੇ ਗਲਤ ਬੰਦਿਆਂ ਨੂੰ ਇਹ ਭਾਲਦੇ ਰਹੇ। ਜੀ ਬਿਲਕੁਲ, ਤੇ ਇਹ ਵੀ ਦੱਸਦੇ ਜੀ ਤਿੰਨੇ ਬੱਚੇ ਤੇ ਜਿਹੜੀ ਉਹਨਾਂ ਦੀ ਮਦਰ ਆ, ਚਾਰੇ ਜਾਣੇ ਉਹ ਸਿਟੀਜ਼ਨ ਸੀਗੇ। ਸਿਟੀਜ਼ਨ ਅਗਲੀ ਖਬਰ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਆ। ਨਿਊਯਾਰਕ ਟਾਈਮ ਅੱਜ ਦੀ ਰਿਪੋਰਟ ਕਰ ਰਹੀ ਹੈ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਇੱਕ ਜਹਾਜ਼ ਭਰ ਕੇ ਮਾਈਗ੍ਰੈਂਟਸ ਦਾ ਅੱਜ ਲੀਬੀਆ ਨੂੰ ਭੇਜ ਰਿਹਾ ਹੈਗਾ, ਮਿਲਟਰੀ ਫਲਾਈਟ। ਹਿਊਮਨ ਰਾਈਟਸ ਗਰੁੱਪਸ ਨੇ ਬਹੁਤ ਰੌਲਾ ਪਾਇਆ ਆ ਵੀ ਜਿਸ ਮੁਲਕ ਨੂੰ ਤੁਸੀਂ ਭੇਜ ਰਹੇ ਆ ਲੀਬੀਆ ਦੇ ਵਿੱਚ ਅਨਰੈਸਟ ਆ ਹਜੇ ਵੀ ਬਹੁਤ, ਤੇ ਉੱਥੇ ਦੇ ਜਿਹੜੇ ਡਿਟੈਂਸ਼ਨ ਸੈਂਟਰ ਆ ਬੜੇ ਹੌਰੀਫਿਕ ਤੇ ਡਿਪਲੋਰੇਬਲ ਹੈਗੇ ਆ, ਬਹੁਤ ਮਾੜੀ ਕੰਡੀਸ਼ਨ ਆ ਉਹਨਾਂ ਦੀ। ਨੈਸ਼ਨੈਲਿਟੀ ਜਿਹੜੀ ਆ ਮਾਈਗ੍ਰੈਂਟਸ ਦੀ ਜਿਨ੍ਹਾਂ ਨੂੰ ਭੇਜਿਆ ਜਾ ਰਿਹਾ ਉਹ ਹਜੇ ਕਲੀਅਰ ਨਹੀਂ ਹੈਗੀ, ਕਿਹੜੇ ਲੋਕ ਲੀਬੀਆ ਨੂੰ ਭੇਜੇ ਜਾ ਰਹੇ ਆ, ਅਮਰੀਕਾ ਤੋਂ ਰਿਪੋਰਟ ਕੀਤੇ ਜਾ ਰਹੇ। ਅੱਜ ਇਹ ਫਲਾਈਟ ਇੱਕ ਜਾਣੀ ਹੈਗੀ ਆ। ਇਹ ਵਾਈਟ ਹਾਊਸ ਦੇ ਇੱਕ ਆਫੀਸ਼ੀਅਲ ਨੇ ਜਿਹੜਾ ਔਨ ਕੰਡੀਸ਼ਨ ਆਫ ਅਨੋਨਿਮਿਟੀ ਇਹ ਦੱਸਿਆ ਆ ਵੀ ਅਸੀਂ ਆਪਰੇਸ਼ਨ ਬਾਰੇ ਨਹੀਂ ਦੱਸ ਸਕਦੇ। ਨਿਊਯਾਰਕ ਟਾਈਮ ਇਹ ਰਿਪੋਰਟ ਕਰ ਰਹੀ ਆ। ਇਹ ਸਾਰਾ ਕੁਝ ਉਦੋਂ ਹੋਇਆ ਜਦੋਂ ਵਾਈਟ ਹਾਊਸ ਦਾ ਕਾਫੀ ਵਿਰੋਧ ਹੋਇਆ, ਖਾਸ ਕਰਕੇ ਜਦੋਂ ਪਿਛਲੇ ਦਿਨਾਂ ਦੇ ਹਫ਼ਤਿਆਂ ਦੇ ਵਿੱਚ ਜਿਹੜੇ ਜਹਾਜ਼ ਆ ਉਹ ਭੇਜੇ ਗਏ ਵੈਨਜ਼ੂਏਲਾ ਦੇ ਲੋਕ ਜੋ ਐਲ ਸੈਲਵਾਡੋਰ ਦੀ ਜੇਲ੍ਹ ਨੂੰ, ਤੇ ਜੋ ਕੋਰਟਸ ਆ ਉਹਨਾਂ ਦੇ ਵਿੱਚ ਵੀ ਕਾਫੀ ਵਿਰੋਧ ਹੋਇਆ, ਉਹਨਾਂ ਦੇ ਰੂਲਿੰਗ ਉਲਟ ਹੋਈਆਂ। ਤੇ ਹੁਣ ਜਿਹੜਾ ਇਹਨਾਂ ਨੇ ਡਿਸਾਈਡ ਕਰ ਲਿਆ ਵੀ ਅਸੀਂ ਉੱਥੇ ਭੇਜਣ ਜਾ ਰਹੇ ਹਾਂ ਲੀਬੀਆ 'ਚ। ਹੁਣ ਕੰਟਰੀ ਉਹ ਆਲਰੇਡੀ ਡਿਵਾਈਡਡ ਆ, ਸਿਵਲ ਵਾਰ ਉੱਥੇ ਇੱਕ ਤਰ੍ਹਾਂ ਨਾਲ ਚੱਲ ਰਹੀ ਹੈ। ਜਦੋਂ ਤੋਂ ਮੁਹੰਮਦ ਗਦਾਫੀ ਜੋ ਉੱਥੇ ਦਾ ਡਿਕਟੇਟਰ ਸੀ ਉਸ ਨੂੰ ਓਵਰਥਰੋ ਕੀਤਾ ਸੀ 2011 ਦੇ ਵਿੱਚ। ਯੂਨਾਈਟਿਡ ਨੇਸ਼ਨ ਨੇ ਉੱਥੇ ਦੀ ਇੱਕ ਗਵਰਨਮੈਂਟ ਨੂੰ ਰਿਕੋਗਨਾਈਜ਼ ਜ਼ਰੂਰ ਕੀਤਾ ਹੈ ਤ੍ਰਿਪਲੀ ਏਰੀਏ ਦੇ ਵਿੱਚ, ਬੰਗਾਜ਼ੀ ਤੇ ਵਿੱਚ, ਜਿੱਥੇ ਇੱਕ ਵਾਰਲੌਰਡ ਖਲੀਫਾ ਹਫਤਾਰ ਜੋ ਕੰਟਰੋਲ ਕਰਦਾ ਹੈਗਾ। ਕਹਿੰਦੇ ਪਈ ਹਫਤਾਰ ਦਾ ਜਿਹੜਾ ਮੁੰਡਾ ਆ ਸਦਾਮ, ਉਹ ਵਾਸ਼ਿੰਗਟਨ ਦੇ ਵਿੱਚ ਪਿਛਲੇ ਹਫ਼ਤੇ ਟਰੰਪ ਉਹਨਾਂ ਨੂੰ ਮਿਲਿਆ ਸੀ, ਤੇ ਉਹਨੇ ਕਿਹਾ ਵੀ ਜੇ ਤੁਹਾਡੇ ਕੋਲ ਹੈਗੇ ਆ ਬੰਦੇ ਡਿਪੋਰਟ ਕਰਨ ਵਾਲੇ ਸਾਡੇ ਕੋਲ ਭੇਜੋ, ਅਸੀਂ ਰੱਖਾਂਗੇ। ਹੁਣ ਤੁਸੀਂ ਹਿਸਾਬ ਲਾ ਲਓ ਵੀ ਅਮਰੀਕਾ ਵਾਲੇ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਨੂੰ ਜਿਹੜੇ ਬੰਦੇ ਆ ਇਹਨਾਂ ਨੇ ਹੁਣ ਉਹ ਭੇਜ ਦੇਣੇ ਹੈਗੇ। ਜੀ ਬਿਲਕੁਲ, ਥੋੜੇ ਦਿਨ ਪਹਿਲਾਂ ਰਵਾਂਡਾ ਦੀ ਖਬਰ ਆਈ ਸੀ ਵੀ ਰਵਾਂਡਾ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ, ਹੁਣ ਲੀਬੀਆ ਦੀ ਵੀ ਆ ਗਈ ਆ। ਇਹਨਾਂ ਦੀ ਆਪਣੀ ਰਿਪੋਰਟ ਕਹਿੰਦੀ ਵੀ ਲੀਬੀਆ ਦੀਆਂ ਜੇਲ੍ਹਾਂ ਇੰਨੀਆਂ ਕੁ ਮਾੜੀਆਂ ਆ ਵੀ ਉੱਥੇ ਬੰਦੇ ਮਰ ਜਾਂਦੇ ਆ। ਸੋ ਲੀਬੀਆ ਇਹਨਾਂ ਰਿਪੋਰਟਾਂ ਨੂੰ ਉਹ ਕਹਿੰਦਾ ਵੀ ਇਗਨੋਰ ਕਰਦਾ ਹੈ, ਜਾਂ ਕਹਿੰਦਾ ਵੀ ਦਰਕਨਾਰ ਕਰਦਾ ਵੀ ਨਹੀਂ ਇਹ ਗਲਤ ਆ, ਉਹਨਾਂ ਨੂੰ ਗਲਤ ਦਰਸਾਉਂਦਾ ਆ। ਪਰ ਇਹ ਜਿਹੜੀ ਸਿਚੁਏਸ਼ਨ ਹੁਣ ਉੱਥੇ ਬਣ ਰਹੀ ਆ। ਸੋ ਹੁਣ ਤੁਸੀਂ ਇਹ ਦੇਖ ਲਓ ਵੀ ਅਮਰੀਕਾ ਦੇ ਵਿੱਚ ਇਹ ਹੁਣ ਨਵੀਂ ਜਿਹੜੀ ਸ਼ੁਰੂਆਤ ਆ ਉਹ ਕਰ ਦਿੱਤੀ ਗਈ ਹੈ ਇਸ ਪ੍ਰਸ਼ਾਸਨ ਦੇ ਦੁਆਰਾ, ਵੀ ਜਿੱਥੇ ਡਿਪੋਰਟ ਕਰਨ ਦੇ ਲਈ ਵੱਖ-ਵੱਖ ਮੁਲਕਾਂ ਦੀਆਂ ਜਿਹੜੀਆਂ ਜੇਲ੍ਹਾਂ ਆ ਉਹਨਾਂ ਦਾ ਸਹਾਰਾ ਲਿਆ ਜਾਊਗਾ। ਅਲ ਸਲਵਾਡੋਰ, ਪੈਨਾਮਾ ਦੇ ਵਿੱਚ ਤਾਂ ਪਹਿਲਾਂ ਉਹਨਾਂ ਨੇ ਘੱਲੇ ਸੀਗੇ, ਹੁਣ ਰਵਾਂਡਾ, ਲੀਬੀਆ ਜਿਹੜਾ ਉਹ ਨਾਮ ਇਸ ਦੇ ਵਿੱਚ ਜੁੜ ਰਿਹਾ ਆ। ਇਹ ਮੁਲਕ ਵੀ ਦੇਖਦੇ ਆ ਵੀ ਚੱਲ ਸਾਨੂੰ ਕੀ ਆ, ਅਸੀਂ ਰੱਖਣੇ ਆ ਰੱਖ ਲਾਂਗੇ, ਸਾਨੂੰ ਮਨੀਓ ਵੀ ਮਿਲਣੀ ਆ, ਰਾਸ਼ੀਓ ਵੀ ਮਿਲਣੀ ਆ, ਇਸ ਲਈ ਜਿਹੜਾ ਉਹ ਆਪਾਂ ਰੱਖਣ ਨੂੰ ਰੈਡੀ ਜਿਹੜੇ ਉਹਨਾਂ ਨੇ ਹੋ ਜਾਣੇ ਆ। ਉਧਰ ਟਰੰਪ ਪ੍ਰਸ਼ਾਸਨ ਲਾਲਚ ਦੇ ਰਿਹਾ ਆ ਅਨਡਾਕੂਮੈਂਟਡ ਲੋਕਾਂ ਨੂੰ, ਇਲੀਗਲੀ ਕਹਿੰਦੇ ਜਿਹੜੇ ਤੁਸੀਂ ਇੱਥੇ ਹੈਗੇ ਆ ਵੀ ਅੱਜ ਹੀ ਜਿਹੜਾ ਤੁਸੀਂ CBP-1 ਹੋਮ ਐਪ ਜਿਹੜੀ ਆ ਉਸ ਦੇ ਉੱਤੇ ਜਾਓ, ਸੈਲਫ ਡਿਪੋਰਟ ਕਰੋ, ਕਨਫਰਮ ਕਰੋ ਵੀ ਤੁਸੀਂ ਆ ਗਏ ਆ ਤੇ $1000 ਲਓ ਤੇ ਘਰੇ ਤੁਹਾਨੂੰ ਜਿਹੜਾ ਅਸੀਂ ਤੁਹਾਡੇ ਮੁਲਕ ਦੇ ਵਿੱਚ ਉਹ ਪਹੁੰਚਾ ਦੇਵਾਂਗੇ। ਸੋ ਉਹ ਵੀ ਦੇਖੋ ਵੀ ਕੋਈ ਆਉਂਦਾ ਹੈ ਅੱਗੇ ਕਿ ਨਹੀਂ। ਇੱਕ ਦੱਸਿਆ ਸੀ ਵੀ ਹੌਂਡਰਸ ਦਾ ਬੰਦਾ ਆਲਰੇਡੀ ਉਸਨੇ ਇਸ ਕੀ ਕਹਿ ਸਕਦੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ, ਇਸ ਆਫਰ ਦਾ ਫਾਇਦਾ ਲੈ ਲਿਆ ਵੀ ਉਹ ਵਾਪਸ ਕਹਿੰਦਾ ਵੀ ਉਹ ਚਲਾ ਗਿਆ ਹੈਗਾ। ਉਧਰ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ ਉਹਨਾਂ ਨੇ US ਤੇ ਯੂਰਪ ਨੂੰ ਕਿਹਾ ਵੀ ਅਸੀਂ ਸੱਚੇ ਮਿੱਤਰ ਆ, ਰੀਅਲ ਫਰੈਂਡਸ ਆ। ਉਹਨਾਂ ਨੇ ਇਹ ਆਖਿਆ, ਪਰ ਜਿਹੜੇ ਯੂਰਪ ਵਾਲੇ ਉਹ ਇਸ ਅੱਖ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਉਹ ਦੇਖ ਨਹੀਂ ਰਹੇ ਹੈਗੇ। ਕਾਰਨ ਉਸ ਦੇ ਵਿੱਚ ਇਹੀ ਆ ਵੀ ਜਦ ਇਹ ਮਿਊਨਿਕ ਦੇ ਵਿੱਚ ਵੀ ਉੱਥੇ ਗਏ ਸੀਗੇ, ਉੱਥੇ ਸਿਕਿਉਰਿਟੀ ਕਾਨਫਰੰਸ ਹੋਈ ਸੀ, ਤਾਂ ਉਹਨਾਂ ਨੇ ਵੀ ਇਹ ਜਿਹੜੀਆਂ ਚੀਜ਼ਾਂ ਜਿਸ ਤਰੀਕੇ ਦੇ ਨਾਲ ਯੂਰਪ ਨੂੰ ਲੈ ਕੇ ਕੀਤੀਆਂ ਸੀਗੀਆਂ ਵੀ ਉਹ ਕਹਿੰਦੇ ਵੀ ਤੁਸੀਂ ਦੇਖੋ, ਕਹਿੰਦੇ ਵੀ ਰਸ਼ੀਆ ਤੁਹਾਡੇ ਲਈ ਮੁੱਦਾ ਨਹੀਂ ਆ, ਇਮੀਗ੍ਰੇਸ਼ਨ ਤੁਹਾਡੇ ਲਈ ਜਿਹੜਾ ਉਹ ਮੇਨ ਮੁੱਦਾ ਹੈਗੀ ਆ। ਉਹਨਾਂ ਨੇ JD ਵੈਂਸ ਨੇ ਇਸ ਗੱਲ ਕਹਿਣ ਦੇ ਨਾਲ ਇਹ ਜ਼ਰੂਰ ਕਿਹਾ ਵੀ ਰਾਸ਼ਟਰਪਤੀ ਟਰੰਪ ਚਾਹੁੰਦੇ ਆ ਵੀ ਡਿਫੈਂਸ ਨੂੰ ਲੈ ਕੇ ਤੁਹਾਡੀ ਸੈਲਫ ਸਫੀਸ਼ੀਐਂਸੀ ਹੋਣੀ ਚਾਹੀਦੀ ਹੈ, ਵੀ ਤੁਸੀਂ ਆਪਣੇ ਆਪ ਦੇ ਉੱਤੇ ਜਿਹੜਾ ਉਹ ਨਿਰਭਰ ਹੋਵੋ, ਸਾਡੇ ਤੇ ਜਿਹੜੀ ਟੇਕ ਆ ਉਹ ਬਹੁਤੀ ਲਾ ਕੇ ਨਾ ਰੱਖੋ। ਵਾਈਸ ਪ੍ਰੈਜ਼ੀਡੈਂਟ ਨੇ ਕਹਿੰਦੇ ਵੀ ਜਿਹੜੀ ਸਪੀਚ ਦਿੱਤੀ ਸੀ ਉਸ ਨੂੰ ਲੈ ਕੇ ਜੋਕ ਵੀ ਜਿਹੜਾ ਉਹ ਕੀਤਾ, ਕਹਿੰਦਾ ਵੀ ਹਾਂ ਮੈਂ ਲਿਟਲ ਬਿਟ ਆਊਟ ਆਫ ਟਰੈਕ ਜਿਹੜਾ ਆ, ਆਫ ਟਰੈਕ ਆ ਉਹ
ਹੋ ਗਿਆ ਸੀਗਾ। ਉਧਰ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਟਰੰਪ ਹੁਣਾਂ ਨੂੰ ਲੈ ਕੇ ਬਿਆਨ ਦਿੱਤਾ ਹੈ, ਕਹਿੰਦੇ ਵੀ ਮਾਡਰਨ ਡੇ ਅਪੀਜ਼ਮੈਂਟ ਜਿਹੜੀ ਹੈ ਰਸ਼ੀਆ ਦੇ ਵੱਲ ਨੂੰ ਉਹ ਕਰ ਰਹੇ ਆ, ਵੀ ਰਸ਼ੀਆ ਦੇ ਨਾਲ ਮਿਲ ਕੇ ਜਾਂ ਰਸ਼ੀਆ ਨੂੰ ਆਪਣੇ ਨਾਲ ਜੋੜ ਕੇ ਜਿਹੜੀ ਰੱਖਣ ਦੀ ਗੱਲ ਆ ਉਹ ਕਰ ਰਹੇ ਹੈਗੇ ਆ। ਇਹ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਟਰੰਪ ਬਾਬਤ ਕਿਹਾ। ਵੌਇਸ ਆਫ ਅਮਰੀਕਾ ਜੋ ਆ ਉਹ ਕਹਿੰਦੇ ਵੀ ਅਸੀਂ ਪਾਰਟਨਰਸ਼ਿਪ ਕਰਨ ਜਾ ਰਹੇ ਆ OAN ਦੇ ਨਾਲ, ਇਹ ਕੈਰੀ ਲੇਕ ਦੱਸ ਰਹੇ ਆ। OAN ਇਹ ਜੋ ਹੈਗਾ ਆ ਇੱਕ ਤਰ੍ਹਾਂ ਦੇ ਨਾਲ ਵਨ ਅਮਰੀਕਾ ਨਿਊਜ਼ ਕੰਜ਼ਰਵੇਟਿਵ ਇਹ ਨਿਊਜ਼ ਆਊਟਲੈਟ ਹੈਗਾ। ਹਰਜੋਤ ਜੀ ਮੈਗਾ ਆਊਟਲੈਟ ਜਿਹੜਾ ਕਹਿ ਸਕਦੇ, ਫੌਕਸ ਤੋਂ ਵੀ ਅੱਗੇ ਗਾਂਹ ਲੰਘ ਜਾਂਦੇ ਆ ਇਹ ਤਾਂ। ਸੋ ਹੁਣ ਤੁਸੀਂ ਦੇਖੋ ਵੀ ਜਦੋਂ ਇਹਨਾਂ ਦੀ ਫੰਡਿੰਗ ਬੰਦ ਹੋ ਗਈ ਵੌਇਸ ਆਫ ਅਮਰੀਕਾ ਦੀ, ਹੁਣ ਇਹ ਉਹਨਾਂ ਦੇ ਨਾਲ ਕੋਲੈਬੋਰੇਸ਼ਨ ਕਰਨ ਜਾ ਰਹੇ ਆ। 2020 ਚ ਜਿਹੜੀਆਂ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨਾਂ ਹੋਈਆਂ ਸੀ, ਉਹ ਤੋਂ ਬਾਅਦ ਇਹਨੂੰ ਜਿਹੜਾ ਕਾਫੀ ਚੱਕਿਆ ਗਿਆ ਸੀਗਾ। ਸੋ OAN ਕਹਿ ਰਹੇ ਆ ਵੀ ਇੱਕ ਛੋਟਾ ਜਿਹਾ ਕੰਜ਼ਰਵੇਟਿਵ ਮੀਡੀਆ ਆਊਟਲੈਟ ਜੋ ਟਰੰਪ ਉਹਨਾਂ ਦੇ ਜੋ ਵੀ ਚਾਹੁੰਦੇ ਆ ਉਸ ਨੂੰ ਪ੍ਰਮੋਟ ਕਰਦਾ। ਹਾਲਾਂਕਿ ਉਹਨਾਂ ਨੇ ਵੋਟਰ ਫਰਾਡ ਵਾਲਾ ਇਸ਼ੂ ਵੀ ਬਹੁਤ ਪ੍ਰਮੋਟ ਕੀਤਾ ਸੀ 2020 ਦੀਆਂ ਇਲੈਕਸ਼ਨਾਂ ਦੇ ਵਿੱਚ, ਤੇ ਕਈ ਉਹਨਾਂ ਦੇ ਜਿਹੜੇ ਕੇਬਲ ਪ੍ਰੋਵਾਈਡਰਸ ਆ ਉਹਨਾਂ ਨੇ ਇਸ ਨੂੰ ਡ੍ਰੌਪ ਵੀ ਕਰ ਦਿੱਤਾ ਸੀ 2020 ਤੋਂ ਬਾਅਦ, ਕਿਉਂਕਿ ਜਦੋਂ ਇਹ ਝੂਠੀ ਖਬਰ ਸੀਗੀ ਕਿ ਜੀ ਵੋਟਰ ਫਰਾਡ ਹੋਇਆ ਹੈਗਾ। ਸੋ ਉਹਦੇ ਨਾਲ ਜੋ ਵੌਇਸ ਆਫ ਅਮਰੀਕਾ ਆ ਕੋਲੈਬੋਰੇਸ਼ਨ ਕਰਨ ਜਾ ਰਿਹਾ ਹੈ। ਇਹ ਉਹੀ ਲੋਕ ਨੇ ਹਰਜੋਤ ਸਿੰਘ ਜਿਹੜੇ ਦਾਅਵਾ ਕਰਦੇ ਸੀ ਪਿਛਲੇ ਪ੍ਰਸ਼ਾਸਨ ਦੇ ਉੱਤੇ ਵੀ ਤੁਸੀਂ ਜਿਹੜੇ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਪੋਲਿਟਿਸਾਈਜ਼ ਕੀਤਾ ਆ, ਪਰ ਹੁਣ ਇਸ ਤੋਂ ਵੱਡਾ ਉਦਾਹਰਣ ਜਿਹੜਾ ਹਿਪੋਕ੍ਰੇਸੀ ਦਾ ਜਾਂ ਉਹ ਆਪਣੇ ਦੁਆਰਾ ਇੰਸਟੀਟਿਊਟਸ ਨੂੰ ਜਿਹੜਾ ਪੋਲਿਟਿਸਾਈਜ਼ ਕਰਨ ਦਾ ਹੋਰ ਉਦਾਹਰਣ ਜਿਹੜਾ ਉਹ ਨਹੀਂ ਮਿਲ ਸਕਦਾ। ਵੀ ਇੱਕ ਟੋਟਲੀ ਰਾਈਟ ਵਿੰਗ ਕੰਜ਼ਰਵੇਟਿਵ ਜਿਹੜਾ ਸੋਰਸ ਆ ਉਹੀ ਹੁਣ ਉੱਥੇ ਕਹਿੰਦੇ ਵੀ ਉਹ ਚਲਾਇਆ ਜਾਊਗਾ। ਕੱਲ ਨੂੰ ਜੇ ਡੈਮੋਕ੍ਰੇਟ ਆ ਕੇ ਉਹਨਾਂ ਨੇ ਕਿਹਾ ਵੀ ਅਸੀਂ CNN ਚਲਾਉਣਾ ਆ, ਫਿਰ ਸਾਰਿਆਂ ਨੇ ਜਿਹੜਾ ਰੋਣਾ। ਇਹਨਾਂ ਚੀਜ਼ਾਂ ਨੂੰ ਨਿਊਟਰਲ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਹੈ। ਇਹਦੇ ਇਵੈਂਚੁਅਲੀ ਫਾਇਦਾ ਜਿਹੜਾ ਕੋਈ ਨਹੀਂ ਆ। ਇਹ ਤਾਂ ਇਹ ਪਿਰਤ ਪੈ ਜਾਣੀ ਹਰਜੋਤ ਸਿੰਘ ਜੀ, ਵੀ ਇੱਕ ਆਊਗਾ ਉਹ ਆਪਣੀਆਂ ਚਮਦੀਆਂ ਚਲਾਊਗਾ, ਦੂਜਾ ਆਊਗਾ ਉਹਦੀਆਂ ਤੋੜ ਕੇ ਆਪਣੀਆਂ ਚਮਦੀਆਂ ਚਲਾਉਣ ਵਾਲੀ ਗੱਲ ਕਰੂਗਾ। ਤਾਂ ਇਹੀ ਚੀਜ਼ਾਂ ਕਰਕੇ ਤਾਂ ਜਿਹੜੇ ਮੁਲਕਾਂ ਤੋਂ ਆਪਾਂ ਆਏ ਉੱਥੇ ਸਿਚੁਏਸ਼ਨਾਂ ਇਦਾਂ ਦੀਆਂ ਬਣੀਆਂ, ਤੇ ਗਾਂਹ ਜਿਹੜਾ ਵਧਣ ਵਾਲੀ ਗੱਲ ਜਿਹੜੀ ਸੰਭਾਵਨਾ ਫਿਰ ਪਿੱਛੇ ਜਿਹੜੀ ਉਹ ਧੁੰਦਲੀ ਹੁੰਦੀ ਜਾਂਦੀ ਹੈਗੀ ਆ। ਸਮਾਂ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਇੱਥੇ ਹੀ ਜਿਹੜਾ ਹੁਣ ਆਪਾਂ ਲਵਾਂਗੇ ਇਜਾਜ਼ਤ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।